PG84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ, ਗੁਰਦੁਆਰਾ ਜਨਮ ਸਥਾਨ ਦੇ ਸਾਹਮਣੇ ਜਿਹੜਾ ਖਰੂਦ ਪਾਇਆ ਗਿਆ, ਜਿਸ ਤਰੀਕੇ ਨਾਲ ਉੱਥੇ ਮੁਜ਼ਾਹਰਾ ਕੀਤਾ ਗਿਆ, ਉਹਦੇ ਬਾਰੇ ਜਦੋਂ ਆਪਾਂ ਚਰਚਾ ਕਰਨ ਲੱਗਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਇੱਕਦਮ ਜ਼ਿਹਨ 'ਚ ਆਉਂਦੀ ਆ ਕਿ ਉਹ ਇਹ ਹੈ ਕਿ ਬਹੁਤ ਹੀ ਜ਼ਿਆਦਾ ਮਾੜੀ, ਬਹੁਤ ਹੀ ਜ਼ਿਆਦਾ ਭੈੜੀ ਤੇ ਬਹੁਤ ਹੀ ਹਲਕੇ ਦਰਜੇ ਦੀ ਕਾਰਵਾਈ ਸੀ। ਕਿਉਂਕਿ ਜਿਹੜਾ ਇਹ ਮਸਲਾ ਇਹਦਾ ਸਿੱਖ ਧਰਮ ਨਾਲ ਜਾਂ ਗੁਰਦੁਆਰਾ ਜਨਮ ਸਥਾਨ ਨਾਲ ਇਸ ਤਰੀਕੇ ਦਾ ਕੋਈ ਸੰਬੰਧ ਨਹੀਂ ਬਣਦਾ ਕਿ ਉਹਦੇ ਸਾਹਮਣੇ ਆ ਕੇ ਉਹ ਜਿਹੜਾ ਪਰਿਵਾਰ ਸੀਗਾ ਉਹ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ। ਇਹ ਗੱਲ ਠੀਕ ਆ ਕਿ ਜਿਹੜਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਆ ਉਹ ਗੁਰਦੁਆਰਾ ਤੰਬੂ ਸਾਹਿਬ ਦਾ ਗ੍ਰੰਥੀ ਸੀ, ਜਿਹਦੀ ਬੇਟੀ ਜਗਜੀਤ ਕੌਰ ਨੇ 5-4 ਮਹੀਨੇ ਪਹਿਲਾਂ ਇੱਕ ਮੁਸਲਮਾਨ ਮੁੰਡੇ ਨਾਲ ਨਿਕਾਹ ਕੀਤਾ ਤੇ ਬਾਅਦ ਵਿੱਚ ਵੀਡੀਓ ਆਈ ਕਿ ਮੈਂ ਜੀ ਮੁਸਲਮਾਨ ਬਣ ਗਈ ਹਾਂ, ਇਸਲਾਮ ਧਾਰਨ ਕਰ ਲਿਆ। ਉਦੋਂ ਵੀ ਇਸ ਗੱਲ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਪ੍ਰਤੀਕਿਰਿਆ ਆਈ ਤੇ ਉਦੋਂ ਵੀ ਪਾਕਿਸਤਾਨ ਦੀ ਸਰਕਾਰ ਨੇ ਬੜੀ ਤੇਜ਼ੀ ਨਾਲ ਕਾਰਵਾਈ ਵੀ ਕੀਤੀ। ਤੇ ਹੁਣ ਜਦੋਂ ਉਹਦੀ ਜਿਹੜੀ ਕੇਸ ਦੀ ਤਰੀਕ ਆ 9 ਤਰੀਕ ਦੱਸਦੇ ਆ, 9 ਜਨਵਰੀ ਨੂੰ ਉਸ ਮਸਲੇ ਦੀ ਸੁਣਵਾਈ ਹੋਣੀ ਆ, ਜਿਹਦੇ ਵਿੱਚ ਉਹ ਕੁੜੀ ਜਿਹੜੀ ਆਪਦੇ ਬਿਆਨ ਦੇਵੇਗੀ, ਜਗਜੀਤ ਕੌਰ, ਜਿਹਨੂੰ ਇਸ ਮੁਸਲਮਾਨ ਪਰਿਵਾਰ ਨੇ ਧਰਮ ਪਰਿਵਰਤਨ ਕਰਵਾਇਆ, ਤੇ ਉਹ ਬਿਆਨ ਦੇ ਆਧਾਰ ਦੇ ਉੱਤੇ ਅਗਲਾ ਜਿਹੜਾ ਕੋਰਸ ਆ ਉਹ ਬਣਨਾ ਹੈ। ਬਟ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਕੱਲ ਹੁੱਲੜਬਾਜੀ ਹੋਈ ਆ, ਇਹਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਤੇ ਉਹ ਚਰਚਾ ਦੇ ਬੜੇ ਮੂੰਹ ਬਣ ਜਾਂਦੇ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗਾ ਕਿ ਭਾਰਤ ਦੇ ਵਿੱਚ ਜਦੋਂ ਤੋਂ ਕਰਤਾਰਪੁਰ ਵਾਲਾ ਲਾਂਘਾ ਬਣਿਆ ਤੇ ਆ ਜਿਹੜਾ ਹੁਣ ਪੁਲਵਾਮਾ ਅਟੈਕ ਹੋਇਆ, ਕਸ਼ਮੀਰੀਆਂ ਦੇ ਉੱਤੇ ਜ਼ੁਲਮ ਹੋਏ, ਜਾਂ ਭਾਰਤ ਵਿੱਚ ਭਾਰਤ ਮਾਤਾ ਕੀ ਜੈ ਕਹਿਣ ਮੌਕੇ ਮੁਸਲਮਾਨਾਂ ਤੇ ਜ਼ੁਲਮ ਹੋਏ ਆ, ਜਾਂ ਹੁਣ ਜਿਹੜੇ 2-3 ਕਾਨੂੰਨ, ਨਾਗਰਿਕਤਾ ਸੋਧ ਬਿੱਲ ਤੇ ਸਾਰੇ ਮੁਲਕ ਦਾ ਜਿਹੜਾ ਨਾਗਰਿਕਾਂ ਦਾ ਰਜਿਸਟਰ ਕਹਿੰਦੇ ਆ ਬਣਾਉਣਾ, ਤੋ ਇਹ ਸਾਰੀ ਜਿਹੜੀ ਗੱਲਬਾਤ ਆ ਇਹਦੇ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਦੇ ਰਿਸ਼ਤੇ ਜਿਹੜੇ ਨੇ ਤੇ ਖਾਸ ਤੌਰ ਤੇ ਪਾਕਿਸਤਾਨ ਅਤੇ ਸਿੱਖਾਂ ਦੇ ਰਿਸ਼ਤੇ ਆ ਜਿਹੜੇ ਉਹ ਇੱਕ ਬੜੀ ਇਹੋ ਜਿਹੇ ਸਮੀਕਰਨ ਬਣ ਗਏ ਨੇ, ਜਿਹਦੇ ਵਿੱਚ ਬੜੀ ਲੋੜ ਮਹਿਸੂਸ ਹੋ ਰਹੀ ਆ ਕਿ ਹਿੰਦੂ ਫਾਸੀਵਾਦ ਦੇ ਖਿਲਾਫ, ਹਿੰਦੂ ਕੱਟੜਵਾਦ ਦੇ ਖਿਲਾਫ ਭਾਰਤ ਵਿੱਚ ਵਸਦੇ ਮੁਸਲਮਾਨ ਅਤੇ ਸਿੱਖ ਜਿਹੜੇ ਨੇ ਉਹ ਹੱਥ ਵਿੱਚ ਜੋਟੀ ਪਾ ਕੇ ਤੁਰਦੇ ਹੋਏ ਨਜ਼ਰ ਆਉਣ। ਤੇ ਜਿਹੋ ਜਿਹੇ ਹਾਲਾਤ ਇਸ ਘਟਨਾ ਨੇ ਜਾਂ ਇਹੋ ਜਿਹੀਆਂ ਹੋਰ ਘਟਨਾਵਾਂ ਨੇ ਬਣਾਉਣੇ ਸ਼ੁਰੂ ਕੀਤੇ ਹੋਏ ਨੇ, ਉਹ ਫਿਰ ਇੱਥੇ ਏਕਤਾ ਇਤਫਾਕ ਨਹੀਂ ਰਹਿਣ ਦੇਣਗੇ। ਇਸ ਗੱਲ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਪਿਛੋਕੜ ਦੇ ਵਿੱਚ ਬੜੀਆਂ ਲੜਾਈਆਂ ਤੇ ਬੜੇ ਖੂਨ ਖਰਾਬੇ ਜਿਹੜੇ ਨੇ ਮੁਸਲਮਾਨਾਂ ਤੇ ਸਿੱਖਾਂ ਦੇ ਇਤਿਹਾਸ ਵਿੱਚ ਹੋ ਚੁੱਕੇ। ਇਹ ਵੀ ਗੱਲ ਪੱਕੀ ਹੈ ਬਈ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ ਉਹ ਵੀ ਉੱਥੇ ਕਈ ਕਾਰਨਾਂ ਕਰਕੇ, ਉੱਥੇ ਉਸ ਨਿਜ਼ਾਮ ਤੋਂ, ਉਸ ਮੁਲਕ ਦੇ ਸਿਸਟਮ ਤੋਂ ਕਈ ਕਾਰਨਾਂ ਕਰਕੇ ਦੁਖੀ ਹੋਣਗੇ। ਪਰ ਭਾਰਤ ਵਿੱਚ ਵਸਦੇ ਸਿੱਖ ਤਾਂ ਬਹੁਤ ਹੀ ਜ਼ਿਆਦਾ ਔਖ ਭਰੇ ਦਿਨ ਕੱਟ ਰਹੇ ਆ, ਕਿਉਂਕਿ ਇੱਥੇ ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ, ਪੰਜਾਬ ਨੂੰ, ਪੰਥ ਨੂੰ ਜਿਹੋ ਜਿਹੇ ਖਤਰੇ, ਜਿਵੇਂ ਸਾਡੀ ਹੋਂਦ ਹਸਤੀ ਨੂੰ ਮਤਲਬ ਕੇਸਾਧਾਰੀ ਹਿੰਦੂ ਜਿਵੇਂ ਕਿਹਾ ਜਾ ਰਿਹਾ, ਉਵੇਂ ਦੀ ਸਮੱਸਿਆ ਕੋਈ ਪਾਕਿਸਤਾਨੀ ਸਿੱਖ ਨੂੰ ਨਹੀਂ ਹੈ। ਪਾਕਿਸਤਾਨ ਦੇ ਸਿੱਖਾਂ ਨੂੰ ਉਹਨਾਂ ਦੇ ਧਰਮ ਵਿੱਚ ਪਰਪੱਕ ਰਹਿਣ ਵਿੱਚ ਉਵੇਂ ਦੀ ਕੋਈ ਕਠਿਨਾਈ ਨਹੀਂ ਹੈ। ਇੱਥੇ ਤਾਂ ਭਾਰਤ ਸਰਕਾਰ ਤਾਂ ਅਰਬਾਂ ਖਰਬਾਂ ਰੁਪਈਏ ਸਿੱਖਾਂ ਨੂੰ ਸਿੱਖੀ ਤੋਂ ਡੇਗਣ ਲਈ ਖਰਚ ਰਹੀ ਹੈ, ਤੇ ਪਾਕਿਸਤਾਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈ। ਪਾਕਿਸਤਾਨ ਦੇ ਵਿੱਚ ਸਿੱਖ ਰਹਿਤ ਮਰਿਆਦਾ, ਉੱਥੇ ਇਹੋ ਜਿਹੇ ਸਾਧ ਬਾਬੇ ਵੀ ਹੈ ਨਹੀਂ ਸਰਕਾਰ ਦੇ ਜਿਹੜੇ ਪੈਦਾ ਕੀਤੇ ਹੋਏ ਨੇ ਭਾਰਤ ਵਿੱਚ, ਤੇ ਬੜਾ ਕੁਛ ਉਹ ਕਰਦੇ ਕਰਾਉਂਦੇ ਆ ਜਿਹਦੇ ਨਾਲ ਸਾਡੇ ਸਿੱਖ ਹਿੱਤਾਂ ਨੂੰ ਸੱਟ ਵੱਜਦੀ ਆ। ਉੱਥੇ ਜਿਹੜੀ ਗੜਬੜ ਹੋ ਰਹੀ ਆ, ਉੱਥੋਂ ਦੇ ਸਿੱਖਾਂ ਦੇ ਜਿਹੜੇ ਦਰਦ ਨੇ ਉਹ ਭਾਰਤ ਦੇ ਸਿੱਖਾਂ ਨਾਲੋਂ ਥੋੜ੍ਹੇ ਜਿਹੇ ਵੱਖਰੇ ਆ। ਤੇ ਭਾਰਤ ਵਿੱਚ ਵਸਦੇ ਸਿੱਖ, ਕਿਉਂਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਸਾਡਾ ਮੇਨ ਮੁੱਖ ਜੜ ਸਾਡੀ ਇੱਥੇ ਬਣ ਗਈ। ਵੈਸੇ ਤਾਂ ਪਾਕਿਸਤਾਨ ਦੇ ਵਿੱਚ ਸਾਡਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਆ,
ਤੇ ਇਹ ਬਦਕਿਸਮਤੀ ਆ ਕਿ 1947 ਦੇ ਮੌਕੇ ਸਾਡਾ ਅੱਧਾ ਹਿੱਸਾ ਉਧਰ ਤੇ ਅੱਧਾ ਹਿੱਸਾ ਇੱਧਰ ਰਹਿ ਗਿਆ। ਜਿਹੜਾ ਸਾਡਾ ਪੰਜਾਬ ਸੀ, ਜਿਹੜੀ ਸਾਡੀ ਮਦਰਲੈਂਡ ਸੀ, ਸਾਡੀ ਮਾਂ ਭੂਮੀ ਸੀ ਪੰਜਾਬ ਪੰਥ ਦੀ, ਉਹ ਇੱਥੇ ਜਿੱਥੇ ਚੱਪੇ ਚੱਪੇ ਉੱਤੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਸਾਡਾ ਇਤਿਹਾਸ ਆ, ਇਹ ਵਿਚਾਲਿਓਂ ਉਸ ਟਾਈਮ ਦੋ ਫਾੜ ਹੋ ਗਈ। ਤੇ ਉਸ ਮੌਕੇ ਦੇ ਘਟਨਾਕ੍ਰਮ ਲਈ ਸਾਡੇ ਅੱਜ ਦੇ ਸਿੱਖ ਨੌਜਵਾਨਾਂ ਦੇ ਵਿੱਚ ਗੁੱਸਾ ਬੜਾ, ਖਾਸ ਤੌਰ ਤੇ ਜਿਵੇਂ ਇਹ ਕੱਲ੍ਹ ਵਾਲੀ ਘਟਨਾ ਵਾਪਰੀ ਆ, ਇਹੋ ਜਿਹੇ ਮੌਕੇ ਉੱਤੇ ਫਿਰ ਸਿੱਖ ਜਜ਼ਬਾਤ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਤੇ ਮਿੰਟੋ ਮਿੰਟੀ ਫਿਰ ਉੱਥੇ ਗੱਲ ਜਿਹੜੀ ਆ ਉਹ ਪੈਦਾ ਹੋ ਜਾਂਦੀ ਆ। ਤੇ ਕੱਲ ਅਸੀਂ ਵੀ ਇਹੀ ਮਹਿਸੂਸ ਕੀਤਾ ਕਿ ਸਿੱਖ ਜਵਾਨੀ ਨੂੰ ਬੜਾ ਰੋਸ ਆ 1947 ਵੇਲੇ ਦੀ ਸਿੱਖ ਲੀਡਰਸ਼ਿਪ ਉੱਤੇ, ਕਿ ਜੇ ਇਹ ਉਦੋਂ ਕੋਈ ਆਪਦਾ ਆਜ਼ਾਦ ਮੁਲਕ ਬਣਾ ਲੈਂਦੇ ਤਾਂ ਅੱਜ ਜੋ ਕੁਝ ਸਾਡੇ ਨਾਲ ਪਾਕਿਸਤਾਨ 'ਚ ਜਾਂ ਭਾਰਤ ਵਿੱਚ ਹੋ ਰਿਹਾ, ਤੇ ਇਹ ਤੋਂ ਤਾਂ ਅਸੀਂ ਬਚ ਜਾਂਦੇ। ਅਫਸੋਸ ਦੀ ਤੇ ਦੁੱਖ ਦੀ ਤੇ ਸ਼ਰਮ ਦੀ ਗੱਲ ਇਹ ਹੈਗੀ ਆ ਕਿ ਜਿਹੜਾ ਭਾਰਤ ਸਿੱਖਾਂ ਦਾ ਬੜਾ ਹੇਜਲਾ ਬਣ ਕੇ ਮਤਲਬ ਕਹਿੰਦਾ ਕਿ ਜੀ ਅਸੀਂ ਸਾਰੀ ਦੁਨੀਆ 'ਚ ਜਿੱਥੇ ਵੀ ਕਿਤੇ ਸਿੱਖਾਂ ਤੇ ਜ਼ੁਲਮ ਹੋਊਗਾ ਤੇ ਅਸੀਂ ਬੜੇ ਉਹਦੇ ਲਈ ਖੜਾਂਗੇ, ਇੱਥੇ ਦੇ ਮੀਡੀਆ ਨੂੰ ਤਾਂ ਚਾਈ ਚੜ ਗਿਆ ਕੱਲ ਜਦੋਂ ਉੱਥੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਮੰਦਭਾਗੀ ਘਟਨਾ ਵਾਪਰੀ। ਤੇ ਇਸ ਤਰੀਕੇ ਨਾਲ ਔਰ ਕੇਸਾਧਾਰੀ ਹਿੰਦੂ ਜਿਹੜੇ ਨੇਗੇ ਸਾਡੇ ਵਿੱਚੋਂ ਕਈ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਹਿੰਦੂ ਆ, ਜਿਨ੍ਹਾਂ ਨੂੰ ਉਹ ਸਿੱਖ ਚੰਗੇ ਨਹੀਂ ਲੱਗਦੇ, ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ ਜਾਂ ਖਾਲਿਸਤਾਨ ਦੀ ਗੱਲ ਕਰਦੇ ਆ, ਉਹਨਾਂ ਨੂੰ ਨਿਸ਼ਾਨੇ ਤੇ ਲੈ ਲਿਆ। ਤੇ ਕੇਸਾਧਾਰੀ ਹਿੰਦੂਆਂ ਨੇ ਬਹੁਤ ਜ਼ਿਆਦਾ, ਭਾਰਤੀ ਮੀਡੀਆ ਨੇ ਬੜਾ ਹੋ ਹੱਲਾ ਮਚਾਇਆ। ਠੀਕ ਆ, ਜਦੋਂ ਬੇਇਨਸਾਫੀ ਹੁੰਦੀ ਆ ਉਹਦੇ ਖਿਲਾਫ ਆਵਾਜ਼ ਜਿਹੜੀ ਆ ਬੁਲੰਦ ਕਰਨੀ ਹੁੰਦੀ ਆ, ਲੋਕਾਂ ਨੂੰ ਦੱਸਣਾ ਹੁੰਦਾ, ਮੀਡੀਆ ਦਾ ਕੰਮ ਆ। ਪਰ ਸਰਕਾਰੀ ਤੰਤਰ ਨੇ ਤੇ ਉਹਦੇ ਕਬਜ਼ੇ ਹੇਠਲੇ ਗੋਦੀ ਮੀਡੀਆ ਨੇ ਪੂਰਾ ਜ਼ੋਰ ਲਾਤਾ ਵੀ ਜਿਵੇਂ ਹਰੇਕ ਪਾਕਿਸਤਾਨੀ ਜਾਂ ਹਰੇਕ ਮੁਸਲਮਾਨ ਧਰਤੀ ਤੇ ਜਿਹੜੇ ਵੀ ਥਾਂ ਤੇ ਆ ਵੀ ਉਹ ਸਿੱਖਾਂ ਦਾ ਕੱਟੜ ਦੁਸ਼ਮਣ ਆ ਕਿ ਨਹੀਂ। ਔਰ ਮੁਸਲਮਾਨਾਂ ਤੇ ਸਿੱਖਾਂ ਦੇ ਰਿਸ਼ਤੇ ਖਰਾਬ ਕਰਨ ਦੇ ਲਈ, ਖਾਸ ਤੌਰ ਤੇ ਪਾਕਿਸਤਾਨ ਦੇ ਤੇ ਸਿੱਖਾਂ ਦੇ ਰਿਸ਼ਤੇ ਖਰਾਬ ਕਰਨ ਦੇ ਲਈ ਬੜੀ ਮਿਹਨਤ ਇੰਡੀਆ ਕਰ ਰਿਹਾ, ਤੇ ਬੜੇ ਮੌਕੇ ਜਾਣੀ ਕਿ ਇਸ ਤਰ੍ਹਾਂ ਦੱਬ ਕੇ ਲੱਭ ਕੇ ਬੈਠੇ ਹੁੰਦੇ ਆ ਵੀ ਜਦੋਂ ਕੋਈ ਮਸਲਾ ਬਣੇ ਤੇ ਸਿੱਖਾਂ ਨੂੰ ਚੜਾਇਆ ਜਾਵੇ, ਸਿੱਖਾਂ ਨੂੰ ਪਾਕਿਸਤਾਨ ਖਿਲਾਫ ਭੜਕਾਇਆ ਜਾਵੇ। ਬੰਦੇ ਇਹ ਉਹੀ ਆ, ਇਹ ਉਹੀ ਮਾਨਸਿਕਤਾ ਵਾ ਜਿਹੜੀ ਇਹਦੇ ਲੱਡੂ ਜਲੇਬੀਆਂ ਵੰਡਦੀ ਫਿਰਦੀ ਸੀ ਜਦੋਂ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ, ਜਿਨ੍ਹਾਂ ਨੇ ਜਲੇਬੀਆਂ ਵੰਡੀਆਂ, ਲੱਡੂ ਵੰਡੇ, ਨਵੰਬਰ 84 'ਚ ਕੁੜੀਆਂ ਬੇਪਤ ਕੀਤੀਆਂ ਸਾਡੀਆਂ ਸਿੱਖਾਂ ਦੀਆਂ। ਅੱਜ ਉਹੀ ਭਾਰਤੀ ਹਕੂਮਤੀ ਤੰਤਰ ਸਾਡਾ ਜਿਹੜਾ ਘਾਣ ਪਾਕਿਸਤਾਨ 'ਚ ਹੋਇਆ ਦੇਖ ਕੇ ਸਾਡੇ ਜਜ਼ਬਾਤਾਂ ਦਾ, ਉੱਥੇ ਫਿਰ ਖੁਸ਼ ਹੋ ਰਿਹਾ। ਸੋ ਭਾਰਤੀ ਮੀਡੀਆ ਦੀ, ਭਾਰਤੀ ਹਕੂਮਤੀ ਤੰਤਰ ਦੀ ਇਸ ਬਦਨੀਤ ਉੱਤੇ ਇਹਨਾਂ ਦੇ ਸਿਰ 'ਚ ਸਵਾਹੀ ਪੈਣੀ ਚਾਹੀਦੀ ਆ, ਜਿਹੜੇ ਕਿਸੇ ਕੌਮ ਦੇ ਜਾਂ ਕਿਸੇ ਮਨੁੱਖ ਦੇ, ਕਿਸੇ ਬੰਦੇ ਦੇ ਦੁਖੀ ਹੋਣ ਤੇ ਖੁਸ਼ ਹੁੰਦੇ ਹੋਣ। ਚਾਹ ਚੜ ਗਿਆ ਇਹਨਾਂ ਨੂੰ ਵੀ ਬਹੁਤ ਵਧੀਆ ਹੋ ਗਿਆ ਜੀ ਨਨਕਾਣਾ ਸਾਹਿਬ ਦੇ ਸਾਹਮਣੇ। ਹੁਣ ਉਹ ਜਿਹੜਾ ਪਰਿਵਾਰ ਆ ਉਹਨੇ ਦੱਸਦੇ ਆ, ਜਿਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਆ ਵੀ ਉਹਨਾਂ ਦੇ ਪਰਿਵਾਰ ਨੂੰ ਉੱਥੋਂ ਦੇ ਹਕੂਮਤੀ ਤੰਤਰ ਨੇ ਵਾਹਵਾ ਜ਼ਿਆਦਾ ਘੇਰਿਆ ਵਾ ਤੇ ਘੂਰਿਆ ਵਾ, ਸਮਝਾਇਆ ਵਾ ਵੀ ਇਹ ਜਿਹੜਾ ਤੁਹਾਡਾ ਨਿੱਜੀ ਮਸਲਾ ਨਹੀਂ ਰਿਹਾ, ਤੇ ਇਹ ਜਿਹੜਾ ਤੁਹਾਡਾ ਕਹਿੰਦੇ ਹੋ ਵੀ ਸਾਡੇ ਮੁੰਡੇ ਨੇ ਕੁੜੀ ਨਾਲ ਵਿਆਹ ਕਰਾ ਲਿਆ ਜੀ, ਹੁਣ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਇਹ ਹੁਣ ਕੌਮਾਂ ਦਾ, ਮੁਲਕਾਂ ਦਾ, ਮਜ਼ਹਬਾਂ ਦਾ ਬੜੇ ਵੱਡੇ ਪੱਧਰ ਦਾ ਮਸਲਾ ਬਣ ਗਿਆ। ਹਾਂ, ਇਹ ਗੱਲ ਅਸੀਂ ਵੀ ਸਮਝਦੇ ਹਾਂ ਕਿ ਇੰਗਲੈਂਡ ਦੇ ਵਿੱਚ ਵੀ ਇਸ ਤਰੀਕੇ ਦਾ ਮਾਹੌਲ ਰਿਹਾ ਹੈਗਾ ਕਿ ਜਦੋਂ ਮੁਸਲਮਾਨਾਂ ਤੇ ਸਿੱਖਾਂ ਦੇ ਵਿਆਹ ਹੁੰਦੇ ਰਹੇ, ਅਮਰੀਕਾ, ਕੈਨੇਡਾ ਜਾਂ ਹੋਰਨਾਂ ਮੁਲਕਾਂ 'ਚ ਵੀ ਹੁੰਦੇ ਰਹੇ ਹੋਣਗੇ। ਪਰ ਜਦੋਂ ਵੀ ਕੋਈ ਜਿਹੜੇ ਵਿਆਹ ਉਹ ਕੌਮਾਂ ਧਰਮਾਂ ਦੇ ਮਸਲਿਆਂ ਦਾ ਆਧਾਰ ਬਣ ਜਾਣ, ਝਗੜਿਆਂ ਦਾ, ਲੜਾਈਆਂ ਦਾ ਕਾਰਨ ਬਣ ਜਾਣ, ਜਾਂ ਜਦੋਂ ਕੋਈ ਕੌਮ ਇਹ ਮੰਨੇ ਕਿ ਇਹ ਜੀ ਸਾਡੀ ਅਣਖ ਉੱਤੇ, ਸਾਡੀ ਸ਼ਾਨ ਉੱਤੇ ਵੱਟਾ ਵਾ, ਉਸ ਮੌਕੇ ਫਿਰ ਹਾਲਾਤ ਉਹ ਨਹੀਂ ਰਹਿੰਦੇ ਜਿਹੜੇ ਨੋਰਮਲ ਹੁੰਦੇ ਆ। ਹੋ ਸਕਦਾ ਪਿਛਲੇ ਸਮਿਆਂ ਦੇ ਵਿੱਚ ਮੁਸਲਮਾਨ ਕੁੜੀਆਂ ਦੇ ਜਾਂ ਸਿੱਖ ਕੁੜੀਆਂ ਦੇ ਜਾਂ ਹੋਰ ਅੱਡ ਅੱਡ ਧਰਮਾਂ, ਕੌਮਾਂ, ਮਜ਼ਹਬਾਂ ਦੇ ਵਿਆਹ ਬੜੇ ਕਾਮਯਾਬ ਰਹੇ ਹੋਣ। ਪਰ ਕਾਮਯਾਬ ਵਿਆਹ ਹੋਣ ਦੀ ਜਾਂ ਇਸ ਤਰੀਕੇ ਨਾਲ ਇਹ ਨਹੀਂ ਗੱਲ ਹੁੰਦੀ। ਗੱਲ ਇਹ ਹੁੰਦਾ ਕਿ ਜਦੋਂ ਕੌਮਾਂ ਦੇ ਵਿੱਚ ਹਾਲਾਤ ਜਿਹੜੇ ਆ ਉਹ ਟਕਰਾਅ ਵਾਲੇ ਬਣ ਜਾਣ, ਤਕਰਾਰ ਵਾਲੇ ਬਣ ਜਾਣ, ਫਿਰ ਉਦੋਂ ਨੋਰਮਲ ਨਹੀਂ ਰਹਿੰਦਾ ਕੇਸ। ਜੇ ਆਮ ਰਹਿੰਦਾ ਇਹ ਮਾਮਲਾ ਵੀ ਕੋਈ ਇੱਕ ਕੁੜੀ ਨੇ, ਚਲੋ ਜੀ ਮੁਸਲਮਾਨ ਮੁੰਡੇ ਨੇ ਵਿਆਹ ਕਰਾ ਲਿਆ, ਬਾਹਰ ਅੰਦਰ ਕਰਾਉਂਦੀਆਂ ਵੀ ਹੋਣਗੀਆਂ, ਕਈ ਬਾਹਰਲੇ ਮੁਲਕਾਂ ਦੇ ਵਿੱਚ ਨਹੀਂ ਮਸਲੇ ਬਣਦੇ। ਪਰ ਹੁਣ ਇੱਥੇ ਜਦੋਂ ਗ੍ਰੰਥੀ ਸਿੰਘ ਦਾ ਪਰਿਵਾਰ ਜਿਹੜਾ ਹੈ ਉਹ ਇਤਰਾਜ਼ ਕਰਦਾ, ਤੇ ਔਰ ਕੁੜੀ ਜਿਹੜੀ ਆ ਉਹ ਵੀ
ਅਜੇ ਬੱਚੀ ਆ, ਇੰਨੀ ਉਹਨੂੰ ਸਮਝ ਵੀ ਨਹੀਂ ਦੁਨਿਆਵੀ ਤੌਰ ਦੇ ਉੱਤੇ। ਤੇ ਇਹਨਾਂ ਦੋਨਾਂ ਬੱਚਿਆਂ ਦੀ ਜਿਹੜੀ ਅਣਗਹਿਲੀ ਆ ਉਹ ਤਾਂ ਇੱਕ ਪਾਸੇ ਆ, ਪਰ ਜਿਹੜਾ ਇਹ ਮੁੰਡੇ ਦਾ ਪਰਿਵਾਰ ਆ ਸਾਰਾ, ਜਿਹਨੇ ਕੱਲ ਵੀ ਉੱਥੇ ਇਹਦਾ ਹੁੱਲੜਬਾਜ਼ੀ ਕੀਤੀ ਆ, ਇਹਨਾਂ ਦੀ ਬੜੀ ਵੱਡੀ ਗਲਤੀ ਆ। ਕਿਉਂਕਿ ਇਹਨਾਂ ਨੂੰ ਤਾਂ ਲੱਗਦਾ ਹੋਣਾ ਵੀ ਅਸੀਂ ਪਤਾ ਨਹੀਂ ਕੀ ਕੱਢਾ, ਪਰ ਇਹਦੇ ਵਿੱਚ ਬਹੁਤ ਵੱਡੀ ਸਿੱਖ ਕੌਮ ਦੀ ਹੇਠੀ ਵਾਲਾ ਮਸਲਾ ਬਣ ਗਿਆ। ਹੁਣ ਜੇਕਰ ਇਸ ਮਸਲੇ ਦੇ ਵਿੱਚ ਸਿੱਖਾਂ ਦੇ ਭਾਵਨਾਵਾਂ ਦੀ ਸ਼ਾਂਤੀ ਨਾ ਹੋਈ, ਜੇ ਸਿੱਖ ਮਨ ਨੂੰ ਸ਼ਾਂਤ ਨਾ ਕੀਤਾ ਗਿਆ, ਜਿਹੜਾ ਕਿ ਸਿਰਫ ਇਸ ਗੱਲ 'ਚ ਹੀ ਹੋ ਸਕਦਾ ਕਿ ਜਿਹੜੀ ਉਹ ਲੜਕੀ ਆ ਜਗਜੀਤ ਕੌਰ ਵੀ ਆਪਦੇ ਮਾਪਿਆਂ ਦੇ ਘਰ ਆ ਜਾਵੇ, ਜੇ ਉਹ ਨਹੀਂ ਹੁੰਦਾ ਤਾਂ ਯਕੀਨਨ ਤੌਰ ਦੇ ਉੱਤੇ ਭਾਰਤ ਦੇ ਮੀਡੀਆ ਨੂੰ, ਆਮ ਲੋਕਾਂ ਨੂੰ ਤੇ ਸਿੱਖਾਂ ਨੂੰ ਵੀ, ਉਹਦੇ ਕੁੜੀ ਦੇ ਮਾਪਿਆਂ ਨੂੰ ਵੀ, ਸਾਰਿਆਂ ਨੂੰ ਇਸ ਗੱਲ ਦੀ ਬੜੀ ਵੱਡੀ ਜਿਹੜੀ ਨਮੋਸ਼ੀ ਆ ਉਹ ਹੋਏਗੀ। ਤੇ ਪਾਕਿਸਤਾਨ ਸਰਕਾਰ ਜਿਹੜੀ ਆ ਉਹਦੇ ਸਾਹਮਣੇ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਆ ਕਿ ਉਹ ਇਸ ਮਸਲੇ ਨੂੰ ਕਿਵੇਂ ਹੱਲ ਕਰਦੇ। ਕੱਲ ਦੀ ਘਟਨਾ ਬਾਰੇ 2-3 ਪੱਖ ਸਾਹਮਣੇ ਆ ਰਹੇ ਨੇ। ਇੱਕ ਤਾਂ ਕਿਸੇ ਬੰਦੇ ਨੇ ਉੱਥੋਂ ਲੋਕਲ ਵੀਡੀਓ ਪਾਈ ਆ ਕਿ ਜੀ ਉਹਦੇ ਨਾਲ ਜਿਹੜਾ ਚਿਸ਼ਤੀ ਆ, ਇਮਰਾਨ ਚਿਸ਼ਤੀ, ਜਿਹੜਾ ਉਸ ਪਰਿਵਾਰ ਦਾ ਇੱਕ ਮੈਂਬਰ ਆ, ਵੀ ਉਹਦੇ ਹੋਟਲ ਦੇ ਉੱਤੇ ਪੁਲਿਸ ਵਾਲਿਆਂ ਨਾਲ ਤਕਰਾਰਬਾਜ਼ੀ ਹੋਈ ਤੇ ਪੁਲਿਸ ਨੇ ਜਾ ਕੇ ਉਹਦੇ 4 ਕਟਾਪਾ ਚਾੜਿਆ ਤੇ ਉਹਦੇ ਉੱਤੋਂ ਭੜਕ ਕੇ ਫਿਰ ਇਹ ਸਾਰੀ ਉਹਨੇ ਕਾਰਵਾਈ ਜੋੜਤੀ ਵੀ ਸਾਡੇ ਜਿਹੜੇ ਵਿਆਹ ਵਾਲਾ ਮਸਲਾ ਵੀ ਇਹ ਉਹਦੇ ਵਿੱਚ ਮੈਨੂੰ ਕੁੱਟਿਆ। ਦੂਸਰੇ ਪਾਸੇ ਉਹਦੀ ਗੱਲਬਾਤ ਜੇ ਦੇਖੀਏ ਇਮਰਾਨ ਚਿਸ਼ਤੀ ਦੀ, ਤਾਂ ਉਹ ਇਹ ਕਹਿ ਰਿਹਾ ਹੈਗਾ ਕਿ ਮੇਰੇ ਟੱਬਰ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੇ ਨੇ, ਜਲੀਲ ਕਰ ਰਹੇ ਨੇ, ਕੁੱਟਦੇ ਨੇ, ਮਾਰਦੇ ਨੇ, ਮੈਨੂੰ ਵੀ ਕੁੱਟਿਆ ਤੇ ਮੈਂ ਤਾਂ ਜੀ ਮਤਲਬ ਅਸੀਂ ਤਾਂ ਇਹ ਕੁੜੀ ਨੂੰ ਹੁਣ ਪਿੱਛੇ ਨਹੀਂ ਜਾਣ ਦਿਆਂਗੇ, ਇਹ ਸਿੱਖ ਨਹੀਂ ਵੰਡ ਦਿਆਂਗੇ ਤੇ ਅਸੀਂ। ਤੇ ਜਿਹੜੀ ਉਸ ਵੇਲੇ ਉਹ ਭੜਕਾ ਹੱਟ ਦੇ ਵਿੱਚ ਉਹਨੇ ਹੋਰ ਗੱਲਾਂ ਜਿੱਥੇ ਕੀਤੀਆਂ, ਉੱਥੇ ਜਿਹੜਾ ਉਹਨੇ ਗੁਰਦੁਆਰਾ ਸਾਹਿਬ ਦੀ ਸ਼ਾਨ ਦੇ ਖਿਲਾਫ ਜਾਂ ਪਾਕਿਸਤਾਨ ਵਿੱਚ ਸਿੱਖਾਂ ਦੇ ਖਿਲਾਫ ਜੋ ਕੀਤਾ, ਉਹਦੇ ਨਾਲ ਮਾਮਲਾ ਬਹੁਤ ਸੰਗੀਨ ਹੋ ਗਿਆ। ਤੇ ਆਸ ਬਣਦੀ ਆ ਕਰਨੀ ਕਿ ਪਾਕਿਸਤਾਨ ਦੀ ਸਰਕਾਰ ਜਿਹੜੀ ਆ ਉਹ ਸਿੱਖ ਸੈਂਟੀਮੈਂਟਸ ਦੇ ਖਿਲਾਫ ਜੋ ਕੁਝ ਉਹਨੇ ਉੱਥੇ ਬੋਲਿਆ, ਉਹਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਹੈਗਾ ਮੁਸਲਮਾਨਾਂ ਦਾ ਸਿਰ ਨੀਵਾਂ ਕਰਨ ਦੇ ਉੱਤੇ ਕਾਰਵਾਈ ਕਰੇਗੀ। ਤੇ ਇਹ ਤਾਂ ਹੁਣ ਗੱਲ 1-2 ਦਿਨ 'ਚ ਸਾਹਮਣੇ ਆ ਜਾਊਗੀ ਵੀ ਉੱਥੇ ਕੀ ਬਣਦਾ। ਖਾਸ ਤੌਰ ਦੇ ਉੱਤੇ ਜਿਹੜੇ ਜਗਜੀਤ ਕੌਰ ਦੇ ਬਿਆਨ ਅਦਾਲਤ ਵਿੱਚ ਹੋਣੇ ਆ, ਜੱਜ ਸਾਹਮਣੇ ਜਾਂ ਜਿੱਥੇ ਵੀ ਉਹਨਾਂ ਦੀ ਸਿਸਟਮ ਦੇ ਵਿੱਚ, ਉੱਥੋਂ ਪਤਾ ਲੱਗੂਗਾ। ਪਰ ਇੱਕ ਗੱਲ ਇਹ ਕਹਿਣੀ ਪਊਗੀ ਕਿ ਇਸ 2 ਪਰਿਵਾਰਾਂ ਦਾ ਜਾਂ ਇੱਕ ਕੁੜੀ ਅਤੇ ਮੁੰਡੇ ਦੀ ਮੈਰਿਜ ਦਾ ਇਹ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ਦਾ ਮਸਲਾ ਬਣ ਚੁੱਕਿਆ ਤੇ ਇਹਦਾ ਹੱਲ ਜਿਹੜਾ ਹੈਗਾ ਕੱਢਣਾ ਉਹ ਇਮਰਾਨ ਖਾਨ ਦੀ ਸਰਕਾਰ ਲਈ, ਪਾਕਿਸਤਾਨ ਦੇ ਲੋਕਾਂ ਲਈ ਬੇਹੱਦ ਇੱਕ ਸੰਜੀਦਗੀ ਵਾਲਾ ਕੰਮ ਆ। ਇਹਦੇ ਵਿੱਚ ਸਾਰੇ ਪੱਖਾਂ ਨੂੰ ਸੰਤੁਸ਼ਟ ਕਰਨਾ ਬੜਾ ਜ਼ਰੂਰੀ ਆ। ਖਾਸ ਤੌਰ ਦੇ ਉੱਤੇ ਜਿਹੜਾ ਗ੍ਰੰਥੀ ਸਿੰਘ ਦੀ ਬੇਟੀ ਨਾਲ ਇਸ ਤਰੀਕੇ ਨਾਲ ਹੋਇਆ, ਉਹਦੇ ਉੱਤੇ ਸਾਨੂੰ ਇਹ ਵੀ ਕਹਿਣਾ ਚਾਹੀਦਾ ਕਿ 18-19 ਸਾਲ ਦੀ ਉਮਰ ਤੱਕ ਸਾਨੂੰ ਆਪਦੀਆਂ ਬੱਚੀਆਂ ਨੂੰ, ਖਾਸ ਤੌਰ ਦੇ ਉੱਤੇ ਬਾਹਰਲੇ ਜਿਹੜੇ ਭਾਰਤ ਤੋਂ ਬਾਹਰ, ਪੰਜਾਬ ਦੇ ਵਿੱਚ ਵੀ ਇਹ ਸਮੱਸਿਆ ਹੁਣ ਮਹਿਸੂਸ ਹੋਣ ਲੱਗ ਪਈ ਆ, ਪਰ ਪੰਜਾਬ ਤੋਂ ਬਾਹਰ ਖਾਸ ਤੌਰ ਤੇ ਭਾਰਤ ਵਿੱਚ ਜਾਂ ਕੈਨੇਡਾ, ਇੰਗਲੈਂਡ, ਅਮਰੀਕਾ ਜਿਹੜੇ ਸਾਡੇ ਸਿੱਖ ਪਰਿਵਾਰ ਰਹਿੰਦੇ ਨੇ, ਉਹਨਾਂ ਨੂੰ ਇਹ ਬੇਨਤੀ ਕਰਨੀ ਬਣਦੀ ਆ ਕਿ ਬੱਚੀਆਂ ਵੱਲ, ਪਰਿਵਾਰਾਂ ਵੱਲ ਸਾਨੂੰ ਆਪਦੇ ਫਰਜ਼ ਹੋਰ ਜ਼ਿਆਦਾ ਦ੍ਰਿੜਤਾ ਨਾਲ ਨਿਭਾਉਣੇ ਪੈਣਗੇ। ਕਿਉਂਕਿ ਧੀ ਭੈਣ ਦਾ ਮਸਲਾ ਸਾਡੇ ਵਰਗੇ ਲੋਕਾਂ ਦੇ ਵਿੱਚ ਉਵੇਂ ਨਹੀਂ ਹੈਗਾ ਜਿਵੇਂ ਪੱਛਮੀ ਲੋਕ, ਗੋਰੇ ਜਾਂ ਹੋਰ ਲੋਕਾਂ ਦੇ ਸੱਭਿਆਚਾਰ ਵਿੱਚ ਥੋੜ੍ਹਾ ਜਿਹਾ ਹੋਰ ਤਰੀਕੇ ਦੀ ਗੱਲ ਆ। ਸਾਡੇ ਲਈ ਮਰਨ ਮਰਾਉਣ ਵਾਲੀ ਗੱਲ ਬਣ ਜਾਂਦੀ ਹੈ। ਖਾਸ ਤੌਰ ਤੇ ਦੂਜੇ ਧਰਮ ਦੀ, ਜਿਵੇਂ ਮੁਸਲਮਾਨਾਂ ਦੇ ਨਾਲ ਤਾਂ ਬਹੁਤ ਹੀ ਹੋਗਾ ਇੱਥੇ, ਹਾਲਾਂਕਿ ਭਾਰਤ ਵਿੱਚ ਸੈਂਕੜੇ ਵਿਆਹ ਹੋ ਗਏ ਹੋਣਗੇ ਹਿੰਦੂਆਂ ਦੀਆਂ, ਹਿੰਦੂ ਸਿੱਖ ਵਿਆਹ ਜਿਹੜੇ ਨੇ, ਇੰਟਰਕਾਸਟ ਮੈਰਿਜ ਜਾਂ ਇੰਟਰ ਰਿਲੀਜਨ ਮੈਰਿਜ। ਹਿੰਦੂਆਂ ਦੇ ਤੇ ਸਿੱਖਾਂ ਦੇ ਵਿਆਹਾਂ ਦੀ ਕਦੇ ਇਸ ਤਰ੍ਹਾਂ ਤੜਥੱਲੀ ਨਹੀਂ ਮੱਚੀ। ਤੇ ਹੁਣ ਜ਼ਰੂਰ 1984 ਤੋਂ ਬਾਅਦ ਸਾਡੇ ਫਰਕ ਪਏ ਆ, ਮਾਹੌਲ ਬਦਲ ਗਿਆ ਹੈਗਾ, ਪਰ ਜਿਹੜਾ ਮੁਸਲਮਾਨਾਂ ਵਾਲਾ ਇਹ ਕੰਮ ਆ ਇਹ ਤਾਂ ਬਿਲਕੁਲ ਹੀ ਹੈਗਾ ਗਲਤ। ਤੇ ਹੁਣ ਇਹਦੇ ਵਿੱਚ ਜਿੰਨਾ ਟਾਈਮ ਜਾਂ ਜਦੋਂ ਤੱਕ ਕੋਈ ਮਸਲਾ ਨਾ ਬਣੇ, ਜਦੋਂ ਬਣ ਜਾਂਦਾ ਫਿਰ ਕੰਮ ਖਰਾਬ ਹੀ ਹੁੰਦਾ। ਤੇ ਇਸ ਮੌਕੇ ਪੂਰਾ ਮਾਹੌਲ ਜਿਹੜਾ ਹੈਗਾ ਇਸ ਵਿਆਹ ਦੇ ਆਲੇ ਦੁਆਲੇ ਪੂਰੀ ਰਾਜਨੀਤੀ ਵੀ ਸਰਗਰਮ ਹੋ ਗਈ ਆ, ਕਿਉਂਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦਾ
ਇਹ ਦਿਖਾਉਣਾ ਕਿ ਉੱਥੇ ਬੜੀ ਪਰਸੀਕਿਊਸ਼ਨ ਹੋ ਰਹੀ ਆ, ਸਿੱਖਾਂ ਦਾ ਜਿਉਣਾ ਦੁੱਭਰ ਹੋ ਗਿਆ ਜੀ, ਸਿੱਖਾਂ ਦੇ ਸਥਾਨ ਨਹੀਂ ਸੁਰੱਖਿਅਤ। ਵੀ ਜਿਵੇਂ ਮਤਲਬ ਭਾਰਤ ਦਾ ਮੀਡੀਆ ਇਹ ਦੱਸਣਾ ਚਾਹੁੰਦਾ ਕਿ ਜੇਕਰ ਅਸੀਂ ਭਾਰਤ ਵਿੱਚ ਸਿੱਖਾਂ ਦੇ ਛੱਤਰ ਫੇਰਦੇ ਹਾਂ, ਸਿੱਖਾਂ ਦੇ ਗਲਾਂ 'ਚ ਟਾਇਰ ਪਾਉਂਦੇ ਹਾਂ, ਜੇ ਅਸੀਂ ਸਿੱਖਾਂ ਦੀ ਬੇਅਦਬੀ ਕਰਦੇ ਹਾਂ, ਤਾਂ ਅਸੀਂ ਇਕੱਲੇ ਨਹੀਂ ਹੈਗੇ। ਇਹਨਾਂ ਦੇ ਨਾਲ ਤਾਂ ਪਾਕਿਸਤਾਨ 'ਚ ਵੀ ਹੁੰਦਾ, ਪਾਕਿਸਤਾਨ 'ਚ ਵੀ ਤਾਂ ਇੱਦਾਂ ਹੀ ਇਹਨਾਂ ਦੇ ਗੁਰਧਾਮ ਜਿਹੜੇ ਨੇ ਉਹ ਨਿਸ਼ਾਨੇ ਤੇ ਆਉਂਦੇ ਆ। ਹੁਣ ਇੱਥੇ ਤਾਂ ਸਾਡੇ ਸਾਹਮਣੇ ਆ ਕਿ ਉਦੋਂ ਹਿੰਦੂ ਕੱਟੜਪੰਥੀ ਤੇ ਭਾਰਤ ਦੀ ਹਕੂਮਤ 1984 'ਚ ਆਪਸ ਵਿੱਚ ਹੀ ਘਿਓ ਖਿਚੜੀ ਸੀਗੇ, ਤੇ ਰਲ ਕੇ 1984 'ਚ ਅਕਾਲ ਤਖਤ ਨੂੰ ਢਹਿ ਢੇਰੀ ਕੀਤਾ, ਤੇ ਉਦੋਂ ਵੀ ਇਕੱਠੇ ਸੀ ਜਦੋਂ ਦਿੱਲੀ 'ਚ ਕਤਲੇਆਮ ਹੋਇਆ। ਤੇ ਹੁਣ ਬਥੇਰੇ ਇੱਥੇ ਗੁਰਦੁਆਰੇ ਨੇ, ਗੁਰਦੁਆਰਾ ਮੰਗੂ ਮੱਠ ਹੁਣ ਸਾਡੇ ਸਾਹਮਣੇ ਇਹਨਾਂ ਦਿਨਾਂ 'ਚ ਢਹਿ ਢੇਰੀ ਕੀਤਾ। ਜਿਹੋ ਜਿਹੇ ਨਾਅਰੇ, ਜਿਹੋ ਜਿਹੇ ਨਫ਼ਰਤ ਭਰੀਆਂ ਗੱਲਾਂ ਉੱਥੇ ਨਨਕਾਣਾ ਸਾਹਿਬ ਦੇ ਸਾਹਮਣੇ ਉਹ ਚਿਸ਼ਤੀ ਇਮਰਾਨ ਚਿਸ਼ਤੀ ਨੇ ਕਹੀਆਂ ਨੇ, ਉੱਦਾਂ ਦੀਆਂ ਇਹ ਗੱਲਾਂ ਮੱਧ ਪ੍ਰਦੇਸ਼ ਦੇ ਵਿੱਚ 5-4 ਦਿਨ ਹੋਏ ਨੇ। ਉੱਥੇ ਸਿੱਖਾਂ ਨੂੰ ਕਹਿੰਦੇ ਆ ਵੀ ਸਰਦਾਰਾਂ ਨੂੰ ਭਜਾ ਦਿਓ, ਇੱਥੋਂ ਖਤਮ ਕਰ ਦਿਓ, ਇਹਨਾਂ ਨੂੰ ਉਜਾੜ ਦਿਓ। ਤੇ ਉਧਰ ਗੁਰਦੁਆਰਾ ਮਟਨ ਸਾਹਿਬ ਕਸ਼ਮੀਰ ਦੇ ਵਿੱਚ, ਉੱਥੇ ਵੀ ਸਾਡਾ ਇਹੀ ਹਾਲ ਆ। ਉੱਥੇ ਵੀ ਬ੍ਰਾਹਮਣਵਾਦੀਆਂ ਨੇ ਸਾਡਾ ਗੁਰਧਾਮ ਜਿਹੜਾ ਹੈਗਾ ਉਹ ਕਾਬਜ਼ ਕਰ ਲਿਆ। ਗਵਾਲੀਅਰ ਦੇ ਵਿੱਚ ਜਿੱਥੇ 6ਵੇਂ ਪਾਤਸ਼ਾਹ ਦਾ ਸਥਾਨ ਸੀ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੇ ਗੁਰਦੁਆਰਾ ਡਾਂਗਮਾਰ ਸਾਹਿਬ। ਤੋਂ ਭਾਰਤ ਵਿੱਚ ਤਾਂ ਪਤਾ ਹੀ ਨਹੀਂ ਕਿੰਨੇ ਕੁ ਗੁਰਦੁਆਰੇ ਨੇ। ਔਰ 1984 ਮੌਕੇ ਜੋ ਕੁਝ ਹੋਇਆ ਸਾਡੀਆਂ ਬੱਚੀਆਂ ਨਾਲ, ਤੋਂ ਇਹ ਜਿਹੜਾ ਭਾਰਤ ਵਿੱਚ ਹੋ ਰਿਹਾ, ਇਹਦੇ ਵੱਲ ਧਿਆਨ ਦੇਣ ਦੀ ਬਜਾਏ, ਇਹਦੇ ਉੱਤੇ ਕੋਈ ਸਪੈਸ਼ਲ ਪ੍ਰੋਗਰਾਮ ਕਰਾਉਣ ਦੀ ਬਜਾਏ, ਭਾਰਤੀ ਮੀਡੀਆ ਨੂੰ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਉੱਤੇ ਜਿਹੜੇ ਇਹ ਹੋਈ ਆ ਗੱਲ, ਜਿਸ ਤਰੀਕੇ ਨਾਲ ਇਹਨੂੰ ਪੇਸ਼ ਹੋ ਰਿਹਾ ਨਾ, ਕੀਤਾ ਜਾ ਰਿਹਾ, ਉਹਦੇ ਉੱਤੇ ਬੜਾ ਔਖਾ ਮਹਿਸੂਸ ਹੋ ਰਿਹਾ। ਕਿਉਂਕਿ ਇਹ ਚੀਜ਼ ਇਸ ਤਰੀਕੇ ਨਾਲ ਨਹੀਂ, ਇੱਕ ਧੀ ਭੈਣ ਦੀ, ਇੱਕ ਪੂਰੀ ਕੌਮ ਦੀ ਇੱਜ਼ਤ ਦਾ ਮਸਲਾ। ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਹੈਗੀ ਆ ਕਿ ਮੀਡੀਆ ਜਿਹੜੇ ਨਾਲ ਆ ਸਾਡੇ ਕੇਸਾਧਾਰੀ ਹਿੰਦੂ ਵਿਚਾਰੇ, ਜਿਹੜੇ ਸਿੱਖ ਪਰਿਵਾਰਾਂ 'ਚ ਜੰਮਣ ਤੋਂ ਬਾਅਦ ਮੇਰਾ ਦੇਸ਼ ਮਹਾਨ ਤੋਂ ਅੱਗੇ ਨਹੀਂ ਟੱਪੇ, ਜਿਹੜੇ ਭੁੱਲੇ ਫਿਰਦੇ ਆ ਕਿ 1947 ਤੋਂ ਕਿਵੇਂ ਸਿੱਖਾਂ ਦੇ ਨਾਲ, ਕਿਉਂਕਿ ਜਿਹੜੀ 1947 'ਚ ਆਪਾਂ ਗਲਤੀ ਕਰ ਬੈਠੇ ਨਾ, ਜੇ ਤਾਂ ਉਦੋਂ ਬਫਰ ਸਟੇਟ ਵਿਚਾਲੇ ਲਈ ਹੁੰਦੀ, ਖਾਲਿਸਤਾਨ ਬਣ ਗਿਆ ਹੁੰਦਾ, ਸਿੱਖਾਂ ਦਾ ਆਪਦਾ ਰਾਜ ਭਾਗ ਹੁੰਦਾ। ਤੇ ਹੁਣ ਵੀ ਕਈ ਕਹਿ ਦਿੰਦੇ ਆ ਵੀ ਜੇ ਬਣ ਗਿਆ ਫੇਰ ਕਿਹੜਾ ਇਸ ਤਰ੍ਹਾਂ ਹੋ। ਮੈਂ ਇਹ ਕਹਿਣਾ ਹੈਗਾ ਕਿ ਅੱਜ ਸਾਨੂੰ ਹਰ ਗੱਲ ਬਾਰੀ, ਹਰ ਮੌਕੇ ਉੱਤੇ, ਪਾਕਿਸਤਾਨ ਵਿੱਚ ਹੋ ਜੇ, ਕਿਸੇ ਹੋਰ ਮੁਲਕ 'ਚ ਹੋ ਜੇ, ਤਾਂ ਸਾਨੂੰ ਝਾਕਣਾ ਪੈਂਦਾ ਦਿੱਲੀ ਵੱਲ। ਤੇ ਦਿੱਲੀ ਵਿੱਚ ਜਿਹੜੇ ਮਰਜ਼ੀ ਹਾਕਮ ਹੋਣ, ਉਹਨਾਂ ਦੀ ਸਿੱਖੀ ਦੇ ਜਾਂ ਸਿੱਖਾਂ ਦੇ ਮਸਲੇ ਉੱਤੇ ਹੇਠੀ ਕਰਨ ਵਾਲੀ ਕਮੀਨਗੀ ਭਰੀ ਸੋਚ ਹੁੰਦੀ ਆ ਵੀ ਇਹਨਾਂ ਦੀ ਬੇਇੱਜ਼ਤੀ ਕਰੋ। ਤੇ ਜੇਕਰ ਸਿੱਖਾਂ ਦਾ ਆਪਦਾ ਰਾਜ ਭਾਗ ਹੋਵੇ, ਚਾਹੇ ਭਾਰਤ ਵਿੱਚ ਵੀ ਚਾਹੇ ਪਾਕਿਸਤਾਨ ਵਿੱਚ ਵੀ, ਜਿੱਥੇ ਵੀ ਕਿਤੇ ਸਿੱਖਾਂ ਦੇ ਹੱਕਾਂ ਦੀ ਹੇਠੀ ਹੋਊਗੀ ਜਾਂ ਸਿੱਖਾਂ ਦੀ ਬੇਪੱਤੀ ਹੋਊਗੀ, ਸਿੱਖਾਂ ਦੇ ਹਿੱਤਾਂ ਨੂੰ ਸੱਟ ਵੱਜੂਗੀ, ਉਸ ਮੌਕੇ ਜਿਹੜੀ ਸਿੱਖ ਸਰਕਾਰ ਵਾ ਸਿੱਖਾਂ ਦੇ ਰਾਜ ਭਾਗ ਦੇ ਵਿੱਚ, ਉਹ ਆਪੇ ਗੱਲ ਕਰੇਗੀ, ਗੌਰਮੈਂਟ ਜਿਹੜੀ ਹੋ ਖਾਲਿਸਤਾਨ ਦੀ। ਤੋਂ ਇੱਕ ਇਹੋ ਜਿਹਾ ਖਿੱਤਾ ਜਿੱਥੇ ਸਿੱਖਾਂ ਦੀ ਆਪਦੇ ਤਪ ਤੇਜ ਹੋਵੇ, ਸਿੱਖਾਂ ਦਾ ਰਾਜ ਭਾਗ ਹੋਵੇ, ਉਹਦੀ ਬੜੀ ਲੋੜ ਆ। ਕਿਉਂਕਿ ਫਿਰ ਉਹ ਸਰਕਾਰ ਆਪ ਕਾਰਵਾਈ ਕਰਾਏਗੀ। ਪਰ ਇਸ ਵੇਲੇ ਦਿੱਲੀ ਤੇ ਉਹ ਇੰਨੇ ਢੀਠ ਪੁਣੇ ਨਾਲ, ਇੰਨੀ ਕਮੀਨਗੀ ਦੇ ਨਾਲ ਸਿੱਖ ਮਸਲਿਆਂ ਦੇ ਵਿੱਚ ਗੱਲ ਕਰਦੇ ਆ ਕਿ ਜਿਵੇਂ ਕੱਲ ਗੁਰਦੁਆਰਾ ਜਨਮ ਸਥਾਨ ਦੇ ਸਾਹਮਣੇ ਇਹ ਜਿਹੜਾ ਹਜੂਮ ਨੇ ਪੱਥਰ ਮਾਰੇ ਆ, ਬੜੀ ਨਿੰਦਣਯੋਗ ਘਟਨਾ ਵਾ। ਗੁਰਦੁਆਰਾ ਸਾਹਿਬ ਦੇ ਵੱਲ ਅਸੀਂ ਨਿੱਕੀ ਜਿਹੀ ਰੋੜੀ ਨਾ ਬਰਦਾਸ਼ਤ ਕਰੀਏ, ਤੇ ਉਹਨਾਂ ਨੇ ਤਾਂ ਉੱਥੇ ਬਹੁਤ ਮਾੜਾ ਕੀਤਾ। ਤੋ ਜਿਹੜਾ ਉੱਥੇ ਭੜਕੇ ਹੋਏ ਉਹ ਲੋਕਾਂ ਨੇ ਕੀਤਾ, ਉਹਦੇ ਬਾਰੇ ਗੱਲ ਕਰਨ ਤੋਂ ਅਸੀਂ ਕੋਈ ਲੁਕਦੇ ਜਾਂ ਭੱਜਦੇ ਨਹੀਂ, ਉਹ ਬੜਾ ਮਾੜਾ। ਪਰ ਉਹਨੂੰ ਡੀਲ ਕਿਵੇਂ ਕਰਨਾ, ਉਹਦੇ ਨਾਲ ਨਜਿੱਠਣਾ ਕਿਵੇਂ ਆ, ਇਹ ਸਾਡੀ ਕੌਮ ਦਾ ਮਸਲਾ। ਕਿਉਂਕਿ ਹਿੰਦੂ ਜਾਂ ਭਾਰਤੀ ਮੀਡੀਆ ਤਾਂ ਬਿਲਕੁਲ ਉਹੀ ਸਾਰਾ ਕੁਝ ਕਰਾ ਰਿਹਾ ਜਿਹੜਾ ਕੁਝ ਉਹ ਬੰਦਾ ਚਾਹੁੰਦਾ, ਜਿਹੜਾ ਉਹ ਭੜਕਿਆ ਹੋਇਆ ਬੰਦਾ ਚਾਹੁੰਦਾ। ਤਾਂ ਸਾਡੇ ਜ਼ਖਮਾਂ ਤੇ ਨਮਕ ਛਿੜਕਣ ਵਾਲੀ ਗੱਲ ਹੀ ਕੱਲ ਮੀਡੀਆ ਨੇ, ਭਾਰਤ ਦੇ ਨੇ ਕੀਤੀ। ਤੇ ਉਹ ਬੰਦੇ ਜਿਹੜੇ ਕਿਸੇ ਟਾਈਮ ਸਾਡੇ ਗਲਾਂ 'ਚ ਟਾਇਰ ਪਾਉਣ ਨੂੰ ਜਾਇਜ਼ ਠਹਿਰਾਉਂਦੇ ਰਹੇ ਆ, ਸਾਡੇ ਝੂਠੇ ਮੁਕਾਬਲੇ ਜਿਹੜੇ ਆ ਜਾਇਜ਼ ਠਹਿਰਾਉਂਦੇ ਰਹੇ ਆ, ਉਹ ਬੰਦੇ ਹੁਣ ਪੋਸਟਾਂ ਪਾ ਕੇ ਸੋਸ਼ਲ ਮੀਡੀਆ ਤੇ ਜਾਂ ਲਾਈਵ ਹੋ ਕੇ ਸਾਨੂੰ ਮੱਤਾਂ ਦੇ ਰਹੇ ਆ। ਤੇ ਪਾਕਿਸਤਾਨ ਦੇ ਨਾਲ ਹਮਦਰਦੀ ਰੱਖਣ ਦਾ ਜਾਂ ਪਿਆਰ ਕਰਨ ਦਾ ਮੁਸਲਮਾਨਾਂ ਨੂੰ ਸਾਨੂੰ ਜਿਹੜਾ ਮਿਹਣਾ, ਉਹ ਬੜਾ ਟਿਕਾ ਕੇ ਮਾਰਦੇ ਆ। ਅਸਲ ਵਿੱਚ ਜਿੱਦਣ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਲਾ ਕੋਰੀਡੋਰ ਖੁੱਲਿਆ ਨਾ,
ਉਸ ਦਿਨ ਤੋਂ ਬੜੀਆਂ ਮਿਰਚਾਂ ਲੱਗੀਆਂ ਹੋਈਆਂ ਨੇ। ਤੇ ਕੇਸਾਧਾਰੀ ਹਿੰਦੂ ਆ ਜਿਹੜੇ ਕੇਸਾਧਾਰੀ ਹਿੰਦੂ ਮਤਲਬ ਜਿਹੜੇ ਸਿੱਖਾਂ ਵਿੱਚੋਂ ਭਾਰਤ ਮਾਤਾ ਕੀ ਜੈ ਵਾਲੇ ਨੇ, ਉਹਨਾਂ ਨੇ ਤਾਂ ਹੱਦ ਕੀਤੀ ਪਈ ਆ। ਉਹ ਕਦੇ ਉਹ ਗੱਲ ਤਾਂ ਸੁਣਦੇ ਹੀ ਨਹੀਂ ਵੀ ਜੂਨ 84 ਨੂੰ ਕੀ ਹੋਇਆ, ਨਵੰਬਰ 84 ਨੂੰ ਕੀ ਹੋਇਆ, ਜਾਂ ਸਿੱਖਾਂ ਦੇ ਉੱਤੇ ਕੀ ਭਾਰਤ ਵਿੱਚ ਹੋ ਰਿਹਾ। ਇੱਕੋ ਗੱਲ ਆ ਜੀ ਵੀ ਮੁਸਲਮਾਨਾਂ ਨਾਲ ਤੇ ਪਾਕਿਸਤਾਨ ਨਾਲ ਖੜਕਦੀ ਰਹਿਣੀ ਚਾਹੀਦੀ ਆ ਸਿੱਖਾਂ ਦੀ, ਫੇਰ ਨਜ਼ਾਰਾ। ਹੁਣ ਜਿਨ੍ਹਾਂ ਦਾ ਸਰਦਾ ਹੀ ਇਸ ਗੱਲ ਨਾਲ ਆ ਵੀ ਸਿੱਖਾਂ ਅਤੇ ਪਾਕਿਸਤਾਨੀਆਂ ਦੇ ਰਿਸ਼ਤੇ ਜਿਹੜੇ ਨੇ ਉਹ ਨਫ਼ਰਤ ਵਾਲੇ ਬਣੇ ਰਹਿਣ, ਹੁਣ ਇਹ ਲੋੜ ਸਿੱਖਾਂ ਦੀ ਨਹੀਂ ਹੈਗੀ। ਸਿੱਖਾਂ ਦੇ ਲਈ ਨਾ ਤਾਂ ਮੁਸਲਮਾਨ ਤੇ ਨਾ ਹੀ ਪਾਕਿਸਤਾਨ ਤੇ ਨਾ ਹੀ ਹਿੰਦੁਸਤਾਨ ਤੇ ਨਾ ਹੀ ਹਿੰਦੂ। ਸਾਡੇ ਤਾਂ ਇਹ ਹੈਗਾ ਵੀ ਸਾਡੇ ਹਿੱਤ ਕਿਹੜੀ ਚੀਜ਼ ਨਾਲ ਜੁੜੇ ਹੋਏ ਨੇ। ਜਿਹੜੀ ਵੀ ਚੀਜ਼ ਨਾਲ ਸਾਡੇ ਹਿੱਤ ਪੂਰੇ ਹੁੰਦੇ ਆ ਤੇ ਜਦੋਂ ਤੱਕ ਹੁੰਦੇ ਆ, ਉਹ ਚੀਜ਼ ਨਾਲ ਅਸੀਂ ਉਵੇਂ ਨਿਭਣਾ। ਤੋ ਕੌਮਾਂ ਦੇ ਪੱਕੇ ਦੁਸ਼ਮਣ ਜਾਂ ਕੌਮਾਂ ਦੇ ਪੱਕੇ ਦੋਸਤ ਨਹੀਂ ਹੁੰਦੇ, ਕੌਮਾਂ ਦੇ ਹਿੱਤ ਹੁੰਦੇ ਆ। ਤੇ ਸਾਨੂੰ ਮਤਲਬ ਇਸ ਗੱਲ ਦਾ ਚੰਗੀ ਤਰ੍ਹਾਂ ਚੇਤਾ ਰੱਖਣ ਦੀ ਲੋੜ ਆ ਕਿ ਕਿਵੇਂ ਅਸੀਂ ਚੱਲਣਾ। ਤੋ ਜਿਹੜਾ ਪਾਕਿਸਤਾਨ ਦੇ ਵਿੱਚ ਜਦੋਂ ਇਮਰਾਨ ਖਾਨ ਨੇ ਕਿਹਾ ਸੀ ਵੀ ਨਨਕਾਣਾ ਸਾਹਿਬ ਸਿੱਖਾਂ ਦਾ ਮੱਕਾ, ਤੇ ਅੱਜ ਸਿੱਖਾਂ ਦੇ ਮੱਕੇ ਉੱਤੇ ਜਦੋਂ ਇਹ ਗੜਬੜ ਹੋਈ ਆ, ਤੇ ਸਾਨੂੰ ਸਾਰਿਆਂ ਨੂੰ ਆਸ ਆ ਔਰ ਪੂਰੀ ਆਸ ਆ ਵੀ ਉਹ ਜ਼ਰੂਰ ਕਾਰਵਾਈ ਜਿਹੜੀ ਆ ਇਮਰਾਨ ਖਾਨ ਦੀ ਸਰਕਾਰ ਇਹਨਾਂ ਦੁਸ਼ਟਾਂ ਦੇ ਖਿਲਾਫ ਕਰੂਗੀ ਤੇ ਮਿਸਾਲੀ ਸਜ਼ਾ ਜਿਹੜੀ ਆ ਉਹ ਚਿਸ਼ਤੀ ਨੂੰ ਦਿੱਤੀ ਜਾਊਗੀ। ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਕੌਮਾਂ ਤੇ ਧਰਮਾਂ ਦਾ ਆਪਸ ਵਿੱਚ ਹੀ ਕਿੰਨਾ ਇਹਦੇ ਨਾਲ ਵਿਵਾਦ ਜਾਂ ਕਿੰਨਾ ਸੰਤਾਪ ਵਧੇਗਾ, ਇਹ ਆਪਦੇ ਹੱਦ ਤੱਕ ਦੇਖਦੇ ਆ। ਸਾਨੂੰ ਕਈ ਪੱਖ ਦੇਖਣੇ ਪੈਂਦੇ ਆ। ਸਾਨੂੰ ਇੱਥੇ ਅਸੀਂ ਇਜ਼ਹਾਰ ਆਲਮ ਵੀ ਦੇਖਿਆ, ਅਖਾੜਕੂ ਲਹਿਰ ਦੇ ਵਿੱਚ ਇਜ਼ਹਾਰ ਆਲਮ ਵੀ ਮੁਸਲਮਾਨ, ਪਰ ਬਸ਼ੀਰ ਮੁਹੰਮਦ ਜਿਹੜਾ ਉਹ ਭਾਈ ਲਛਮਣ ਸਿੰਘ ਬੱਬਰ ਬਣ ਕੇ ਬੱਬਰ ਖਾਲਸਾ ਦੇ ਰਾਹੀਂ ਖਾੜਕੂ ਸੰਘਰਸ਼ ਦਾ ਹਿੱਸਾ ਬਣਿਆ ਰਿਹਾ। ਸਕੀਨਾ ਉਹਦੇ ਘਰੋਂ ਸੀ ਕੁੜੀ, ਜਿਹੜੀ ਬਾਅਦ ਚ ਰਾਣੀ ਕੌਰ ਬਣ ਕੇ ਉਹ ਵੀ ਸਿੱਖ ਸੰਘਰਸ਼ ਦੇ ਵਿੱਚ ਸ਼ਹੀਦ ਹੋਈ ਹੈ। ਤੇ ਇੱਥੇ ਗੁੱਜਰ ਮੁਸਲਮਾਨ ਸੀਗੇ, ਸੰਗਤਪੁਰਾ ਪਿੰਡ ਆ ਬਾਘੇ ਪੁਰਾਣੇ ਦੇ ਨਾਲ, ਉੱਥੋਂ ਪ੍ਰਗਟ ਸਿੰਘ ਫੌਜੀ ਹੁੰਦਾ ਸੀ। ਤੇ ਏਦਾਂ ਹੋਰ ਕਈ ਮਤਲਬ ਮੁਸਲਮਾਨ ਭਾਈਚਾਰੇ ਚੋਂ ਬੰਦਿਆਂ ਨੇ ਖਾਲਿਸਤਾਨ ਦੇ ਸੰਘਰਸ਼ ਵਿੱਚ ਸਿੱਖ ਸੱਜ ਕੇ ਸ਼ਹਾਦਤਾਂ ਪਾਈਆਂ ਨੇ। ਤੇ ਹਿੰਦੂਆਂ ਵਿੱਚੋਂ ਵੀ ਪੰਡਤ ਮੋਹਰ ਸਿੰਘ ਜੀ ਫਿਰੋਜ਼ਪੁਰ ਤੋਂ, ਭਾਈ ਅਜੀਤ ਸਿੰਘ ਸੀ ਉਹ ਵੀ ਹਲਵਾਈ ਸੀ, ਹਿੰਦੂ ਪਰਿਵਾਰ ਚੋਂ ਸੀ। ਤੇ ਰਣਜੀਤ ਸਿੰਘ ਬੱਬਰ ਜਿਹਨੂੰ ਠਾਕਰ ਰਾਮਦਿਆਲ ਦਾ ਮੁੰਡਾ ਸੀ, ਮੱਧ ਪ੍ਰਦੇਸ਼ ਤੋਂ ਛਤਰਪੁਰ ਜ਼ਿਲ੍ਹੇ ਚੋਂ, ਤੇ ਸੰਤੂ ਉਹਨੂੰ ਕਹਿੰਦੇ ਸੀ। ਭਾਈ ਰੋਸ਼ਨ ਲਾਲ ਬਰਾਗੀ ਜੀ, ਤੇ ਭਾਈ ਬਲਦੀਪ ਸਿੰਘ ਫੂਲ ਜਿਨ੍ਹਾਂ ਦੇ ਡੈਡੀ ਦਾ ਨਾਂ ਡਾਕਟਰ ਸ਼੍ਰੀ ਹਰਬੰਸ ਲਾਲ ਸ਼ਰਮਾ, ਤੇ ਹੋਰ ਬੜੇ ਮਤਲਬ ਹੋਏ ਨੇ। ਪਰ ਭਾਰਤੀ ਹਕੂਮਤ ਨੇ ਤੇ ਮੀਡੀਆ ਨੇ ਸੰਤ ਭਿੰਡਰਾਂ ਵਾਲਿਆਂ ਨੂੰ, ਸਿੱਖ ਜੁਝਾਰੂਆਂ ਨੂੰ, ਸਮੁੱਚੀ ਖਾਲਿਸਤਾਨੀ ਲਹਿਰ ਨੂੰ ਮਤਲਬ ਐਂ ਗਰਦਾਨਿਆ ਸੀਗਾ ਵੀ ਇਹ ਹਿੰਦੂਆਂ ਦੀ ਦੁਸ਼ਮਣ ਲਹਿਰ ਆ, ਜਦੋਂ ਕਿ ਅਸਲ ਵਿੱਚ ਸਿੱਖ ਨਾ ਹਿੰਦੂਆਂ ਦੇ ਵੈਰੀ ਨੇ, ਨਾ ਮੁਸਲਮਾਨਾਂ ਦੇ ਵੈਰੀ ਨੇ, ਨਾ ਸਿੱਖਾਂ ਦਾ ਕਿਸੇ ਖਾਸ ਧਰਮ ਨਾਲ ਕੋਈ ਇਸ ਤਰ੍ਹਾਂ ਦਾ ਹੈ। ਸਾਡਾ ਤਾਂ ਇਹ ਹੈਗਾ ਕਿ ਜਿਹੜਾ ਸਾਡਾ ਵੈਰੀ ਬਣਿਆ ਹੋਇਆ, ਚਾਹੇ ਉਹ ਸਿੱਖ ਵੀ ਹੋਵੇ, KPS ਗੱਲ ਸਿੱਖ ਹੀ ਆ, ਬੇਅੰਤਾ ਬੁੱਚੜ ਵੀ ਸਿੱਖ ਹੀ ਸੀ, ਜਾਂ ਹੋਰ ਕੋਈ ਪੁਲਸੀਏ ਸੀ ਉਹ ਸਿੱਖ ਸੀ। ਚੋ ਗੁਰਬਚਨਾ ਨਰਕਧਾਰੀਆ ਹੋਵੇ, ਤਾਰਾ ਚੰਦ ਹੋਵੇ, ਬੇਅੰਤ ਸਿੰਘ ਹੋਵੇ, ਇਜ਼ਹਾਰ ਆਲਮ ਹੋਵੇ, KPS ਗਿੱਲ ਹੋਵੇ, ਰਵੈਰੋ ਹੋਵੇ, ਕਿਸੇ ਵੀ ਧਰਮ ਦਾ ਹੋਵੇ। ਹੁਣ ਰਵੈਰੋ ਨੂੰ ਵੀ ਅਟੈਕ ਹੋਇਆ, ਰਵੈਰੋ ਤੇ ਸਿੱਖਾਂ ਨੇ ਕੀਤਾ, ਪਰ ਉਹ ਇਸ ਕਰਕੇ ਥੋੜ੍ਹੀ ਕੀਤਾ ਵੀ ਈਸਾਈ ਆ। ਜਾਂ ਜੇ ਇਜ਼ਹਾਰ ਆਲਮ ਨੂੰ ਨਫ਼ਰਤ ਕਰਦੇ ਆ ਤਾਂ ਉਹਦੀ ਆਲਮ ਸੈਨਾ ਬਣਾਈ, ਉਹਨੇ ਸਿੱਖਾਂ ਉੱਤੇ ਜ਼ੁਲਮ ਕੀਤੇ। ਫਿਰ ਐਵੇਂ ਹੀ ਬੇਅੰਤ ਸਿੰਘ ਸਿੱਖ ਸੀ, KPS ਗਿੱਲ ਸਿੱਖ ਸੀ। ਸੋ ਕਿਵੇਂ ਕੋਈ ਹਿੰਦੂ ਹੋਵੇ, ਕੋਈ ਸਿੱਖ ਹੋਵੇ, ਗੋਬਿੰਦ ਰਾਮ ਤੋਂ ਸਾਡਾ ਕਿਸੇ ਖਾਸ ਧਰਮ ਜਾਂ ਖਾਸ ਜਾਤ ਨਾਲ ਨਹੀਂ, ਸਾਡੀ ਹੈਗਾ ਕਿ ਜਿਹੜਾ ਜ਼ੁਲਮ ਕਰਨ ਵਾਲਾ ਉਹਦੇ ਨਾਲ ਸਾਡੀ ਨਫ਼ਰਤ ਹੋਣੀ ਚਾਹੀਦੀ ਹੈ, ਔਰ ਜਾਇਜ਼ ਆ ਨਫ਼ਰਤ ਸਾਡੀ। ਦੂਜੇ ਪਾਸੇ ਸਾਨੂੰ ਹਮੇਸ਼ਾ ਇਹ ਯਾਦ ਵੀ ਰਹਿੰਦਾ ਹੈਗਾ ਕਿ ਭਾਰਤੀ ਹਕੂਮਤੀ ਤੰਤਰ ਕਿਵੇਂ ਸਾਨੂੰ ਮੁਸਲਮਾਨਾਂ ਦਾ ਦੁਸ਼ਮਣ ਬਣਾ ਕੇ ਰੱਖਣਾ ਚਾਹੁੰਦਾ। ਪਰ ਸਾਨੂੰ ਤਾਂ ਮੁਸਲਮਾਨਾਂ ਦੀ ਤਾਂ ਗੱਲ ਇੱਕ ਪਾਸੇ, ਸਾਨੂੰ ਤਾਂ ਉਹ ਹਿੰਦੂ ਵੀ ਚੇਤੇ ਨੇ ਜਿਨ੍ਹਾਂ ਹਿੰਦੂਆਂ ਨੇ ਮੌਕੇ ਉੱਤੇ ਕਦੇ ਹਾਦਾ ਨਾਅਰਾ ਮਾਰਿਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਆ ਵੀ ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੇ ਬ੍ਰਹਮ ਵਿਚਾਰ, ਵੀ ਬ੍ਰਾਹਮਣ ਨੂੰ, ਉਸ ਬ੍ਰਾਹਮਣ ਨੂੰ ਭਲਾ ਕਹਿਣਾ, ਕਿਹੜੇ ਨੂੰ? ਜੇ ਬੂਝੇ ਬ੍ਰਹਮ ਵਿਚਾਰ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਵਿਚਾਰ ਦੀ ਸਿਫਤ ਸਲਾਹ ਕਰਦਾ। ਮਨ ਕੀ ਪੱਤਰੀ ਬਾਚਣੀ ਸੁਖੀ ਹੂ ਸੁਖ ਸਾਰ, ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੇ ਬ੍ਰਹਮ ਵਿਚਾਰ। ਹੁਣ ਜਿੱਥੇ ਉੱਥੇ ਮੁਸਲਮਾਨ ਕਹਾਵੜ ਮੁਸ਼ਕਲ
ਵਾਲੀ ਗੱਲ ਆ, ਉੱਥੇ ਬ੍ਰਾਹਮਣ ਭਲਾ ਆਖੀਏ ਵੀ ਗੱਲ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਆ। ਤੀਜੇ ਮਹੱਲੇ ਦੇ ਵਿੱਚ ਮਾਰੂ ਰਾਗ ਦੇ ਵਿੱਚ ਗੱਲ ਇਹ ਹੈਗੀ ਆ ਕਿ ਅਸੀਂ ਬ੍ਰਾਹਮਣਾਂ ਦੇ ਜਾਂ ਦੁਸ਼ਮਣ ਨਹੀਂ ਹੈਗੇ, ਅਸੀਂ ਤਾਂ ਗਲਤ ਗੱਲ ਦੇ ਦੁਸ਼ਮਣ ਆ। ਸਿੱਖੀ ਨੇ ਹਮੇਸ਼ਾ ਗਲਤ ਗੱਲ ਦੇ ਨਾਲ ਟੱਕਰ ਲੈਣ ਦੀ ਸਿਖਾਈ ਆ, ਚਾਹੇ ਉਹ ਕਰਨ ਵਾਲਾ ਸਿੱਖਾਂ ਦੇ ਆਪਦੇ ਘਰ 'ਚ ਗੁਰੂ ਪਰਿਵਾਰ 'ਚ ਜੇ ਵੀ ਪੈਦਾ ਹੋ ਕੇ ਵੀ ਕੋਈ ਗਲਤ ਕਰਦਾ ਗੱਲ ਤਾਂ ਉਹਦੇ ਖਿਲਾਫ ਮਤਲਬ ਕਰਦੇ ਆ। ਹੁਣ ਅਸੀਂ ਜਾਣਦੇ ਹਾਂ ਭਗਤ ਬੇਣੀ ਜੀ, ਭਗਤ ਜੈਦੇਵ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਭਗਤ ਸੂਰਦਾਸ ਜੀ, ਤੇ ਅਸੀਂ ਜਾਣਦੇ ਹਾਂ ਕਿ ਪੰਡਤ ਦੁਰਗਾ ਦਾਸ ਜੀ, ਪੰਡਤ ਬੈਣੀ ਜੀ ਜਿਹੜੇ ਭੱਟ ਹੋਏ ਨੇ, ਪੰਡਤ ਗੋਪਾਲ ਦਾਸ ਜੀ, ਪੰਡਤ ਹਰਦਿਆਲ ਜੀ, ਪੰਡਤ ਚਤੁਰਦਾਸ ਜੀ, ਪੰਡਤ ਚੇਤਨ ਜੀ, ਪੰਡਤ ਨਾਨੂ ਜੀ, ਪੰਡਤ ਕ੍ਰਿਸ਼ਨ ਲਾਲ ਜੀ, ਪੰਡਤ ਬ੍ਰਹਮਦੱਤ ਜੀ, ਪੰਡਤ ਦੇਵਗਿਰੀ ਜੀ। ਹੋਰ ਬੜੀ ਲੰਬੀ ਚੌੜੀ ਲਿਸਟ ਆ। ਭਾਈ ਪ੍ਰਾਗਾ ਜੀ, ਭਾਈ ਅਲਮਸਤ ਜੀ, ਭਾਈ ਬਾਲੂ ਹਸਨਾ ਜੀ, ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਸ਼ਿਵਦੱਤ ਜੀ, ਪੰਡਤ ਦੇਵਦਾਸ ਜੀ, ਕ੍ਰਿਸ਼ਨ ਚੰਦ ਜੋਸ਼ੀ ਜੀ, ਤੇ ਭਾਈ ਸੁੰਦਰ ਜੀ ਕਵੀ ਜਿਹੜੇ ਹੋਏ ਨੇ, ਤੇ ਹੋਰ ਬੜੇ ਮਸ਼ਹੂਰ ਪੰਡਤ ਨਿਤਿਆਨੰਦ ਜੀ। ਇਹ ਜੇ ਬੜੀ ਵੱਡੀ ਲੰਬੀ ਚੌੜੀ ਇੱਕ ਲਿਸਟ ਆ ਉਹਨਾਂ ਹਿੰਦੂ ਆਖੇ ਜਾਣ ਵਾਲੇ ਪੰਡਤ ਜਾਂ ਬ੍ਰਾਹਮਣ ਆਖੇ ਜਾਣ ਵਾਲੇ ਲੋਕਾਂ ਦੀ, ਜਿਨ੍ਹਾਂ ਦੀ ਗੁਰੂ ਘਰ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਕਿਸੇ ਨਾ ਕਿਸੇ ਮੌਕੇ ਦੀ ਜਿਹੜੀ ਨੇੜਤਾ, ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਆਪਦੇ ਆਪ ਨੂੰ ਸਿੱਖਾਂ ਦੇ ਮਨਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਬਣਾਉਣ ਵਾਲੀ ਗੱਲ ਉਹਨਾਂ ਨੇ ਕੀਤੀ। ਬੜੀ ਲੰਬੀ ਚੌੜੀ ਇੱਕ ਉਹਨਾਂ ਦੀ ਲਿਸਟ ਆ। ਪਰ ਨਾਲ ਦੀ ਨਾਲ ਸਾਡੇ ਕੋਲੇ ਇਹੋ ਜਿਹੇ ਮੁਸਲਮਾਨਾਂ ਦੀ ਵੀ ਲਿਸਟ ਹੈਗੀ ਆ ਜਿਨ੍ਹਾਂ ਨੇ ਭਾਈ ਮਾਈ ਦੌਲਤਾਂ ਜੀ, ਭਾਈ ਮਰਦਾਨਾ ਜੀ, ਰਾਏ ਬੁਲਾਰ ਜੀ, ਦੌਲਤ ਖਾਂ ਲੋਧੀ, ਸਾਈਂ ਅੱਲਾ ਦਿੱਤਾ, ਸਾਈਦ ਤੱਕੀ, ਮੀਆਂ ਮਿੱਠਾ, ਸ਼ਾਹ ਸਰਫ, ਹਮਜਾ ਗੌਸ, ਸਾਈਂ ਬੁੱਢਣ ਸ਼ਾਹ, ਤੇ ਇਹ ਬੜੀ ਇੱਕ ਲੰਬੀ ਚੌੜੀ ਲਿਸਟ ਆ। ਹੁਣ ਇਹ ਦੋਨਾਂ ਪਾਸਿਆਂ ਦੀ ਜਦੋਂ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਉਹਨਾਂ ਲੋਕਾਂ ਦੀਆਂ ਲਿਸਟਾਂ ਬਣ ਗਈਆਂ ਜਿਨ੍ਹਾਂ ਨੇ ਸਿੱਖਾਂ ਨੂੰ ਤੇ ਸਿੱਖੀ ਨੂੰ ਠੀਕ ਸਮਝਿਆ, ਤਾਂ ਇਹ ਵੀ ਗੱਲ ਮੱਲੋ ਮੱਲੀ ਆ ਕਿ ਜਿਨ੍ਹਾਂ ਸਿੱਖਾਂ ਤੇ ਜਿਨ੍ਹਾਂ ਮੁਸਲਮਾਨਾਂ ਤੇ ਜਿਨ੍ਹਾਂ ਹਿੰਦੂਆਂ ਨੇ ਸਿੱਖਾਂ ਦੇ ਦਿਲ ਦੁਖੀ ਕੀਤੇ ਉਹਨਾਂ ਦੀ ਵੀ ਲਿਸਟਾਂ ਬਣ ਗਈਆਂ। ਸੋ ਹਿੰਦੂ ਨੇ ਦੇਖਣਾ ਕਿ ਉਹਨੇ ਕੀ ਬਣਨਾ, ਉਹਨੇ ਗੰਗੂ ਬ੍ਰਾਹਮਣ ਦਾ ਵਾਰਸ ਬਣਨਾ ਕਿ ਨਹੀਂ, ਤੇ ਮੁਸਲਮਾਨ ਨੇ ਦੇਖਣਾ ਵੀ ਉਹਨੇ ਪੀਰ ਬੁੱਧੂ ਸ਼ਾਹ ਦਾ ਵਾਰਸ ਬਣਨਾ ਕਿ ਨਹੀਂ ਬਣਨਾ, ਤੇ ਹਿੰਦੂ ਨੇ ਦੇਖਣਾ ਵੀ ਉਹਨੇ ਗੰਗੂ ਦਾ ਵਾਰਸ ਬਣਨਾ ਹੈ ਕਿ ਦੀਵਾਨ ਟੋਡਰ ਮੱਲ ਦਾ ਵਾਰਸ ਬਣਨਾ ਜਾਂ ਦੀਵਾਨ ਕੌੜਾ ਮੱਲ ਦਾ ਵਾਰਸ ਬਣਨਾ, ਤੇ ਮੁਸਲਮਾਨ ਨੇ ਦੇਖਣਾ ਵੀ ਪੀਰ ਬੁੱਧੂ ਸ਼ਾਹ ਬਣਨਾ ਵਾ ਕਿ ਮੱਸੇ ਰੰਗੜ ਦਾ ਵਾਰਸ ਬਣਨਾ। ਸਿੱਖ ਨਹੀਂ ਕਿਸੇ ਦੀ ਮਿਹਨਤ ਕਰਦਾ, ਸਿੱਖ ਨਹੀਂ ਕਿਸੇ ਨੂੰ ਡਰਾਉਂਦਾ। ਤੁਸੀਂ ਜਿਹੋ ਜਿਹੇ ਹੋ ਕੇ ਆਓਗੇ ਸਿੱਖ ਉਹੋ ਜਿਹਾ ਰਿਸਪੌਂਸ ਕਰ ਦੇਗਾ। ਸੋ ਅਸੀਂ ਤਾਂ ਇੱਥੇ ਜਿਹੜੀ ਅੱਜ ਗੱਲ ਕਰਨ ਲੱਗੇ ਆ ਉਹ ਇਹ ਹੈਗੀ ਆ ਕਿ ਹਿੰਦੂ ਮਤ ਦੇ ਝੰਡਾ ਚੱਕ ਕੇ ਇਸ ਵੇਲੇ ਜਿਹੜਾ ਪੰਪ ਮਾਰਿਆ ਜਾ ਰਿਹਾ ਵੀ ਸਿੱਖ ਇਹ ਮੰਨਣ ਕਿ ਸਾਰੇ ਦੇ ਸਾਰੇ ਮੁਸਲਮਾਨ ਜਿਹੜੇ ਨੇ ਉਹ ਮੱਸੇ ਰੰਗੜ ਦੇ ਵਾਰਸ ਨੇ, ਇਦਾਂ ਦੀ ਗੱਲ ਨਹੀਂ ਹੈਗੀ। ਅਸੀਂ ਸਾਰੇ ਹਿੰਦੂਆਂ ਨੂੰ ਵੀ ਅਸੀਂ ਤਾਂ ਕਹਿੰਦੇ ਆ ਵੀ ਗੰਗੂ ਦੇ ਵਾਰਸ ਨਹੀਂ ਹੈਗੇ। ਅਸੀਂ ਕਹਿੰਦੇ ਆ ਵੀ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋ ਸਕਦਾ ਸਾਡੇ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਕੋਈ ਆ ਜਾਵੇ ਵੀ ਦੀਵਾਨ ਕੌੜਾ ਮੱਲ ਵਾਂਗੂ ਸਾਡੇ ਦਿਲ ਜਿੱਤ ਲਵੇ। ਹੁਣ ਸ਼ੇਰ ਮੁਹੰਮਦ ਖਾਨ ਦਾ ਹਾਦਾ ਨਾਰਾ ਅਸੀਂ ਚੇਤੇ ਰੱਖਿਆ, ਅਸੀਂ ਉਹਨਾਂ ਹਿੰਦੂਆਂ ਨੂੰ ਵੀ ਭੁੱਲਣ ਨੂੰ ਤਿਆਰ ਨਹੀਂ ਹੈਗੇ ਜਿਨ੍ਹਾਂ ਨੇ ਕਦੇ ਹਾਦਾ ਨਾਰਾ ਸਿੱਖਾਂ ਲਈ ਮਾਰਿਆ ਹੋਵੇ। ਤੇ ਅਸੀਂ ਕਿਵੇਂ ਭੁੱਲ ਜਾਈਏ ਵੀ ਕੋਟਲਾ ਨਿਹੰਗ ਖਾਂ ਜਿਹੜਾ ਸੀ, ਜਾਂ ਭਾਈ ਗਨੀ ਖਾਨ ਨਵੀ ਖਾਂ ਸੀ, ਭਾਈ ਮਤੀ ਦਾਸ ਸਤੀ ਦਾਸ ਜੀ ਨੂੰ ਵੀ ਨਹੀਂ ਭੁੱਲ ਸਕਦੇ, ਭਾਈ ਗਨੀ ਖਾਨ ਨਵੀ ਖਾਨ ਨੂੰ ਵੀ ਨਹੀਂ ਭੁੱਲ ਸਕਦੇ। ਸੋ ਜਿਹੜਾ ਸਾਨੂੰ ਫੋਟੋਆਂ ਰਾਹੀਂ, ਫਿਲਮਾਂ ਰਾਹੀਂ, ਲਿਖਤਾਂ ਰਾਹੀਂ, ਅੱਡ ਅੱਡ ਢੰਗ ਤਰੀਕਿਆਂ ਰਾਹੀਂ, ਜਿਵੇਂ ਹੁਣ ਇਹੋ ਜਿਹੀਆਂ ਜਾਣ ਕੇ ਫੋਟੋਆਂ ਬਣਵਾਈਆਂ ਜਾ ਰਹੀਆਂ, ਪੇਂਟਿੰਗਾਂ ਜਿਹਦੇ ਵਿੱਚ ਸਿੱਖਾਂ ਦੀ ਮੁਸਲਮਾਨਾਂ ਨਾਲ ਦੁਸ਼ਮਣੀ ਜਿਹੜੀ ਆ ਉਹ ਝਲ ਕੇ, ਜਿਵੇਂ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਉਣ ਵੇਲੇ ਦੀ ਪੇਂਟਿੰਗ ਬਣਾਉਣਗੇ ਤੇ ਸਾਰੇ ਮੁਸਲਮਾਨ ਕੋਲੇ ਖੜੇ ਦਿਖਾਉਣਗੇ, ਤੇ ਜਿਹੜਾ ਚੰਦੂ ਆ ਉਹਨੂੰ ਭੁੱਲ ਜਾਣਗੇ ਕਿਉਂਕਿ ਉਹਨੂੰ ਲੁਕਾਉਣਾ ਬੜਾ ਜ਼ਰੂਰੀ ਆ। ਇਵੇਂ ਹੀ ਗੰਗੂ ਨੂੰ ਭੁਲਾਉਣ ਦੇ ਲਈ ਜਿਹੜਾ 9ਵੇਂ ਪਾਤਸ਼ਾਹ ਦੀ ਸ਼ਹੀਦੀ ਵਾਲੀ ਪੇਂਟਿੰਗ ਆ ਉਹ ਬਣਾਉਂਦੇ ਆ, ਤੇ ਕੋਲੇ ਮੁਸਲਮਾਨ ਜਿਹੜੇ ਨੇ ਉਹਨਾਂ ਨੂੰ ਖੜਿਆਂ ਨੂੰ ਦਿਖਾਉਂਦੇ ਆ। ਖਾਸ ਤੌਰ ਤੇ ਬੁੱਚੜ ਜਾਂ ਜ਼ਾਲਮ ਜਦੋਂ ਦਿਖਾਉਣਾ ਹੋਵੇ ਉਦੋਂ ਕਿਸੇ ਮੁਸਲਮਾਨ ਨੂੰ ਹੀ ਪੇਸ਼ ਕੀਤਾ ਜਾਂਦਾ। ਤੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਨਨਕਾਣਾ ਸਾਹਿਬ ਵਾਲੀ ਸਾਕੇ ਦੀ ਗੱਲ ਹੋਈ ਆ ਤਾਂ ਉਦੋਂ ਸਾਡੇ
ਮਨਾਂ ਦੇ ਵਿੱਚ ਫਿਰ ਸਾਰੀ ਚੀਜ਼ ਜਿਹੜੀ ਆ ਉਹ ਮਤਲਬ ਅਸੀਂ ਪਿੱਛੇ ਕਰਦੇ ਹਾਂ, ਫਿਰ ਸਾਰੀ ਗੱਲ ਨੂੰ ਪਿੱਛੇ ਨੂੰ ਦੇਖਦੇ ਹਾਂ ਆਪਦੇ ਆਪ ਨੂੰ। ਤੇ ਸਾਡੇ ਸਾਹਮਣੇ ਇਹ ਗੱਲ ਸਾਫ਼ ਤੌਰ ਤੇ ਆ ਵੀ ਜਿਵੇਂ ਸਹਿਜੇ ਰਚਿਓ ਖਾਲਸਾ ਦੇ ਵਿੱਚ ਸਰਦਾਰ ਹਰਿੰਦਰ ਸਿੰਘ ਮਹਿਬੂਬ ਨੇ ਵੀ ਲਿਖੀ ਸੀ ਗੱਲ ਕਿ ਖਾਲਸਾ ਸਾਜਣ ਤੋਂ ਪਹਿਲਾਂ ਹੋਈਆਂ ਸਭ ਜੰਗਾਂ ਦੀ ਸਿੱਧੀ ਜ਼ਿੰਮੇਵਾਰੀ ਵਿਪਰ ਸੰਸਕਾਰ ਦੇ ਸਿਰ ਤੇ ਆਉਂਦੀ ਆ। ਤੇ ਜਿੰਨੇ ਵੀ ਮਤਲਬ ਸਿੱਖਾਂ ਉੱਤੇ ਹਮਲੇ ਹੋਏ ਨੇ, ਸਿੱਖੀ ਉੱਤੇ ਹਮਲੇ ਹੋਏ ਨੇ ਗੁਰੂ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ, ਹਰ ਹਮਲੇ ਮੌਕੇ ਸਿੱਧੀ ਜਾਂ ਅਸਿੱਧੀ ਬ੍ਰਾਹਮਣਵਾਦ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਜ਼ਰੂਰ ਬਣ ਜਾਂਦੀ ਹੈ। ਚਾਹੇ ਹਮਲਾਵਰ ਸੂਬਾ ਸਰਹੰਦ ਹੋਵੇ, ਚਾਹੇ ਕੋਈ ਹੋਰ ਮੁਸਲਮਾਨ ਹੋਵੇ। ਹੁਣ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਚਰਚਾ ਜਿਹੜਾ ਜਦੋਂ ਹੋਇਆ ਪਿਛਲੇ ਦਿਨਾਂ ਦੇ ਵਿੱਚ, ਉਦੋਂ ਵੀ ਸਾਰਿਆਂ ਨੇ ਇਹੀ ਕਿਹਾ ਵੀ ਦੀਵਾਨ ਸੁੱਚਾਨੰਦ ਦੀ ਕਰਤੂਤ ਆ ਜਿਹਦੇ ਕਰਕੇ ਇਹ ਸਾਰਾ ਭਾਣਾ ਵਾਪਰਿਆ। ਇਹ ਨਹੀਂ ਕਿ ਮੁਸਲਮਾਨਾਂ ਨੂੰ ਬਰੀ ਕੀਤਾ ਜਾ ਰਿਹਾ, ਪਰ ਜਿਹੜਾ ਹਿੰਦੂ ਕਹਿੰਦਾ ਕਿ ਮੈਂ ਤੁਹਾਡੇ ਬੜੇ ਨੇੜੇ ਆ ਜੀ, ਮੈਂ ਤਾਂ ਤੁਹਾਡਾ ਹੀ ਆ, ਅਸਲ ਵਿੱਚ ਗੱਲ ਇਹ ਹੈਗੀ ਆ ਕਿ ਕਸਰ ਕਿਸੇ ਨੇ ਨਹੀਂ ਛੱਡੀ। ਸੋ ਅਸੀਂ ਜੇਕਰ ਕਹੀਏ ਵੀ ਅਸੀਂ ਹਿੰਦੂਆਂ ਨੂੰ ਬਿਨਾਂ ਸ਼ਰਤ ਸਮਰਥਨ ਦੇਈ ਜਾਵਾਂਗੇ ਤੇ ਮੁਸਲਮਾਨਾਂ ਨੂੰ ਇਹਨਾਂ ਦੇ ਮਗਰ ਲਾ ਕੇ ਭੰਡੀ ਜਾਵਾਂਗੇ, ਇਹ ਸਾਡੇ ਲਈ ਕੋਈ ਚੰਗੀ ਨੀਤੀ ਨਹੀਂ ਹੋਣੀ। ਸਾਨੂੰ ਜਿੱਥੋਂ ਜਿਹੜੀ ਚੀਜ਼ ਜਿੰਨੀ ਸਹੀ ਮਿਲਦੀ ਆ ਉਸ ਹਿਸਾਬ ਨਾਲ ਚੱਲਣ ਦੀ ਸਾਡੀ ਬਿਰਤੀ ਬਣਦੀ ਆ। ਤੋ ਸਾਨੂੰ ਬਹੁਤ ਹੀ ਜ਼ਿਆਦਾ ਸਲੀਕੇ ਦੇ ਨਾਲ ਅੱਗੇ ਵਧਣ ਦੀ ਲੋੜ ਆ। ਕੌਮ ਦਾ ਜਿਹੜਾ ਸਫ਼ਰ ਆ ਉਹ ਕਿਸੇ ਇੱਕ ਘਟਨਾ ਦੇ ਨਾਲ ਜਾਂ ਇੱਕ ਗੱਲ ਦੇ ਨਾਲ ਨਹੀਂ ਬਦਲ ਜਾਂਦਾ। ਸਾਨੂੰ ਮੁਸਲਮਾਨਾਂ ਵਿੱਚੋਂ ਜੇ ਮੱਸੇ ਰੰਘੜ, ਮੀਰ ਮੰਨੂ ਤੇ ਜ਼ਕਰੀਏ ਖਾਂ ਵਰਗੇ ਸਿੱਖੀ ਅਤੇ ਸਿੱਖਾਂ ਦੇ ਵੈਰੀ ਚੇਤੇ ਨੇ, ਤਾਂ ਸਾਨੂੰ ਭਾਈ ਮਰਦਾਨਾ ਜੀ, ਸਾਈਂ ਮੀਆਂ ਮੀਰ ਜੀ, ਪੀਰ ਬੁੱਧੂ ਸ਼ਾਹ ਵਰਗਿਆਂ ਦੀ ਵੀ ਘਾਟ ਨਹੀਂ, ਉਹ ਵੀ ਸਾਨੂੰ ਚੇਤੇ ਆ। ਤੇ ਹਿੰਦੂਆਂ ਵਿੱਚੋਂ ਸਾਨੂੰ ਗੰਗੂ, ਚੰਦੂ, ਇੰਦਰਾ ਵਰਗੇ ਸਿੱਖਾਂ ਦੇ ਦੁਸ਼ਮਣ ਆ ਜਿਹੜੇ, ਉਹ ਜੇ ਚੇਤੇ ਆ ਤਾਂ ਦੀਵਾਨ ਕੌੜਾ ਮੱਲ ਵਰਗੇ ਵੀ ਬਥੇਰੇ ਆ। ਹਰੇਕ ਮੁਸਲਮਾਨ ਦੀ ਆਪਦੀ ਮਰਜ਼ੀ ਆ ਵੀ ਉਹਨੇ ਮੱਸੇ ਰੰਗੜ ਦੇ ਰਾਹ ਤੁਰਨਾ ਕਿ ਭਾਈ ਮਰਦਾਨੇ ਵਾਲੇ ਰਾਹ ਤੁਰਨਾ। ਇਵੇਂ ਹੀ ਹਿੰਦੂਆਂ ਦੀ ਮਰਜ਼ੀ ਆ ਵੀ ਉਹਨੇ ਗੰਗੂ ਤੇ ਚੰਦੂ ਵਾਲਾ ਰਾਹ ਫੜਨਾ ਕਿ ਦੀਵਾਨ ਕੌੜਾ ਮੱਲ ਵਾਂਗੂ ਸਿੱਖਾਂ ਤੋਂ ਮਿੱਠਾ ਮੱਲ ਕਹਾਉਣਾ। ਕਿਸੇ ਪੂਰੀ ਕੌਮ ਨੂੰ ਦੋਸਤ ਜਾਂ ਦੁਸ਼ਮਣ ਨਹੀਂ ਮੰਨਣਾ ਚਾਹੀਦਾ। ਭਾਰਤ ਸਰਕਾਰ ਨੇ ਨਨਕਾਣਾ ਸਾਹਿਬ ਵਾਲੇ ਸਾਕੇ ਦੇ ਕੱਲ੍ਹ ਵਾਲੇ ਦੇ ਬਹਾਨੇ ਜਿਵੇਂ ਚਾਹਿਆ, ਉਹਦੇ ਉੱਤੇ ਜੇ ਗੱਲ ਕਰੀਏ ਤਾਂ ਕੌਮਾਂ ਦੇ ਹਿੱਤ ਹੀ ਕੌਮਾਂ ਦੇ ਦੋਸਤ ਜਾਂ ਦੁਸ਼ਮਣ ਦਾ ਦਰਜਾ ਨਿਰਧਾਰਤ ਕਰਦੇ ਹੁੰਦੇ ਆ। ਕਿਸੇ ਵੇਲੇ ਮੁਸਲਮਾਨਾਂ ਤੋਂ ਬਚਣ ਲਈ ਹਿੰਦੂਆਂ ਨੂੰ ਸਿੱਖ ਆਪਦੇ ਦੋਸਤ ਜਾਪਦੇ ਸੀ, ਪਰ ਹੁਣ ਤਾਂ ਸਿੱਖੀ ਅਤੇ ਸਿੱਖਾਂ ਨੂੰ ਮੁਸਲਮਾਨਾਂ ਨਾਲੋਂ ਬਹੁਤਾ ਖਤਰਾ ਹਿੰਦੂਆਂ ਤੋਂ ਆ। ਉਦੋਂ ਹਿੰਦੂ ਤੇ ਸਿੱਖ ਦਾ ਸਾਂਝਾ ਦੁਸ਼ਮਣ ਮੁਸਲਮਾਨ ਸੀ, ਜਦੋਂ ਕਿ ਅੱਜ ਹਾਲਾਤ ਤੇ ਹਿੱਤ ਬਦਲ ਗਏ ਹਨ। ਬਦਲੇ ਹੋਏ ਹਾਲਾਤਾਂ ਵਿੱਚ ਸਿੱਖਾਂ ਨੂੰ ਹਿੰਦੂ ਤੋਂ ਖਤਰਾ ਮਹਿਸੂਸ ਹੋਣ ਕਰਕੇ ਮੁਸਲਮਾਨ ਪ੍ਰਤੀ ਨੇੜਤਾ ਦਾ ਅਹਿਸਾਸ ਜਾਗਣਾ ਕੋਈ ਅਲੋਕਾਰ ਗੱਲ ਨਹੀਂ। ਜਿਹੜਾ ਇਸ ਵੇਲੇ ਕਈ ਵਿਚਾਰੇ ਸਾਡੇ ਇਸੇ ਦਵੰਦ 'ਚ ਫਸੇ ਪਏ ਨੇ ਵੀ ਜਿਹੜੇ ਮੁਸਲਮਾਨਾਂ ਨੇ ਸਾਡੇ ਨਾਲ ਆਹ ਕੀਤਾ, ਉਹ ਕੀਤਾ, ਆਹ ਕੀਤਾ। ਹੁਣ ਤੁਸੀਂ ਇਹ ਗੱਲ ਚੇਤੇ ਕਰ ਕਰਕੇ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਮਤਲਬ ਦੇਖੋ ਨਾ, ਅੱਜ ਕਿਹੜੇ ਹਾਲਾਤ ਨੇ। ਅੱਜ ਦੇ ਹਾਲਾਤ ਵਿੱਚ ਭਾਰਤ ਵਿੱਚ ਮੁਸਲਮਾਨਾਂ ਦਾ ਸਿੱਖਾਂ ਨਾਲ ਨੇੜਤਾ ਵਿੱਚ ਹੀ ਬਚਾਅ ਆ, ਤੇ ਹਿੰਦੂ ਜਿਹੜਾ ਹੈ ਉਹਨੇ ਨਾ ਮੁਸਲਮਾਨਾਂ ਨੂੰ ਬਖਸ਼ਣਾ, ਕਿਉਂਕਿ ਅੱਜ ਉਹਦੇ ਕੋਲੇ ਹਾਕਮ ਜਮਾਤ ਆ, ਉਹਦੇ ਕੋਲੇ ਹੁਕਮ ਹਾਸਲ ਆ ਉਹਨੂੰ। ਸੋ ਇਸ ਗੱਲ ਦੇ ਉੱਤੇ ਸਾਨੂੰ ਚੇਤੇ ਰੱਖਣ ਦੀ ਲੋੜ ਆ ਕਿ ਹਰੇਕ ਹਿੰਦੂ ਕੱਟੜਪੰਥੀ ਦੇ ਮਨ ਦੀ ਰੀਝ ਆ ਕਿ ਹਿੰਦੂ ਜਿਹੜਾ ਹੈ ਨਾਲੇ ਤਾਂ ਸਿੱਖਾਂ ਦਾ ਤੇ ਸਿੱਖੀ ਦਾ ਘਾਣ ਕਰੀ ਜਾਵੇ, ਤੇ ਨਾਲੇ ਸਿੱਖਾਂ ਨੂੰ ਮੁਸਲਮਾਨਾਂ ਵਿਰੁੱਧ ਭੜਕਾਈ ਰੱਖੋ ਤਾਂ ਕਿ ਦੋਨਾਂ ਦਾ ਮਿਲਾਪ ਨਾ ਹੋ ਸਕੇ। ਇਸ ਗੱਲ ਲਈ ਬੜੀ ਸਖਤ ਮਿਹਨਤ ਕੀਤੀ ਜਾ ਰਹੀ ਆ ਕਿ ਸਿੱਖਾਂ ਤੇ ਮੁਸਲਮਾਨਾਂ 'ਚ ਦੂਰੀ, ਵਿਰੋਧ ਤੇ ਟਕਰਾਅ ਬਣਿਆ ਰਹੇ। ਇਸ ਕਰਕੇ ਸਿੱਖਾਂ ਨੂੰ ਵਾਰ-ਵਾਰ ਚੇਤੇ ਕਰਵਾਇਆ ਜਾਂਦਾ ਕਿ ਸਾਰੇ ਮੁਸਲਮਾਨ ਬਹੁਤ ਮਾੜੇ ਆ, ਇਹਨਾਂ ਨੇ ਸਿੱਖਾਂ ਨਾਲ ਬੜਾ ਮਾੜਾ ਕੀਤਾ ਸੀ। ਤੇ ਇਸ ਕੰਮ ਦੇ ਵਿੱਚ ਸਾਡੇ ਵਿਚਾਰੇ ਜਿਹੜੇ ਅਧਪੜ ਜੇ ਪ੍ਰਚਾਰਕ ਨੇ ਇਹ ਲੱਗੇ ਰਹਿੰਦੇ ਨੇ ਵੀ ਜੀ ਜੇਕਰ ਤੇਲ ਨਾਲ ਬਾਂਹ ਲਵੇੜ ਕੇ ਤਿਲਾਂ ਦੀ ਬੋਰੀ 'ਚ ਪਾ ਲਓ, ਜਿੰਨੇ ਤਿਲ ਬਾਂਹ ਨੂੰ ਲੱਗੇ ਓਨੀਆਂ ਸੌਹਾਂ ਵੀ ਜੇ ਕੋਈ ਮੁਸਲਮਾਨ ਖਾਵੇ ਤਾਂ ਯਕੀਨ ਨਹੀਂ ਕਰਨਾ। ਹੁਣ ਜੇਕਰ ਇਹ ਗੱਲ ਗੁਰੂ ਸਾਹਿਬ ਨੇ ਜੇ ਇਹੋ ਜਿਹੀਆਂ ਕਹਿਣੀਆਂ ਸੀਗੀਆਂ, ਫਿਰ ਇਹ ਵੀ ਕਹੀ ਹੈ ਨਾ ਵੀ ਚੰਦੂ ਤੇ ਗੰਗੂ ਵਰਗੇ ਜਿਹੜੇ ਸੀਗੇ ਭਾਈ, ਉਹਨਾਂ ਨੂੰ ਦੇਖ ਕੇ ਕਹੀ ਜਾਂ ਜਿਵੇਂ ਮਰਜ਼ੀ ਕਹੀ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ। ਫਿਰ ਬ੍ਰਾਹਮਣ ਤੋਂ ਹਿੰਦੂ ਤੋਂ ਤਾਂ ਜ਼ਿਆਦਾ ਦੂਰ ਰਹਿਣਾ ਚਾਹੀਦਾ। ਸੋ ਸਿੱਖਾਂ ਨੂੰ ਆਪਦੇ ਹਿੱਤਾਂ, ਆਪਦੇ ਹਾਲਾਤਾਂ ਦੇ ਨਜ਼ਰੀਏ ਅਨੁਸਾਰ ਆਪਦੇ ਦੋਸਤ ਤੇ ਦੁਸ਼ਮਣ ਦੀ ਪਰਖ ਜਿਹੜੀ ਆ ਉਹ ਕਰਨੀ ਚਾਹੀਦੀ ਆ। ਐਵੇਂ ਪ੍ਰਚਾਰਕਾਂ, ਕੇਸਾਧਾਰੀ ਜਿਹੜੇ ਆ ਹਿੰਦੂ ਨੇ, ਕੇਸਾਧਾਰੀ ਹਿੰਦੂ ਮਤਲਬ ਉਹ ਸਿੱਖ ਜਿਹੜੇ ਕੇਸ ਰੱਖਦੇ ਨੇ, ਪਰ ਹਮੇਸ਼ਾ ਭਾਰਤ ਮਾਤਾ ਕੀ ਜੈ ਤੋਂ ਭਾਰਤੀ ਮੀਡੀਆ ਦੇ ਮਗਰ ਲਾਈ ਲੱਗ ਬਣ ਕੇ
ਨਹੀਂ ਤੁਰਨਾ ਚਾਹੀਦਾ। ਇਹ ਸਭ ਤਾਂ ਸਿੱਖਾਂ ਨੂੰ ਹਿੰਦੂਆਂ ਦੇ ਰਾਖੇ ਸਾਬਤ ਕਰਨ ਤੇ ਤੁਲੇ ਹੋਏ ਨੇ। ਇਹ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕੀਤਾ ਜਾਂਦਾ ਕਿ ਖਾਲਸਾ ਪੰਥ ਦੀ ਸਿਰਜਣਾ ਹਿੰਦੂਆਂ ਦੀ ਰਾਖੀ ਲਈ ਹੋਈ ਆ, ਪਰ ਹੁਣ ਤਾਂ ਜਿਹੜਾ ਹੈਗਾ ਹਿੰਦੂ ਆ ਉਹਦੇ ਕੋਲੇ ਆਪਦੇ ਕੋਲੇ ਇੰਨੀ ਤਾਕਤ ਆ ਕਿ ਉਹ ਸਾਰੇ ਸਿੱਖੀ ਦਾ ਹਿੰਦੂਕਰਨ ਕਰਨ ਲਈ ਕਾਹਲਾ ਕਰੋੜਾਂ ਰੁਪਈਏ ਹਰ ਸਾਲ ਸਿੱਖਾਂ ਦੇ ਬੱਚਿਆਂ ਕੋਲੋਂ ਸਿੱਖੀ ਛਡਵਾ ਕੇ ਉਹਨਾਂ ਨੂੰ ਹਿੰਦੂ ਕਰਮਕਾਂਡਾਂ ਦੇ ਵਿੱਚ ਫਸਾਉਣ ਲਈ ਖਰਚੇ ਜਾਂਦੇ ਨੇ। ਜੇ ਸਿੱਖਾਂ ਨੇ ਆਪਣੀ ਤੇਗ ਦੀ ਤਾਕਤ ਨਾਲ ਮੁਸਲਮਾਨ ਹਮਲਾਵਰਾਂ ਤੋਂ ਹਿੰਦੂਆਂ ਨੂੰ ਬਚਾ ਹੀ ਲਿਆ ਤਾਂ ਇਹ ਹੁਣ ਹਿੰਦੂਆਂ ਨੂੰ ਇਹ ਤਾਂ ਨਹੀਂ ਚਾਹੀਦਾ, ਘੱਟੋ ਘੱਟ ਉਹਨਾਂ ਨੂੰ ਅਸਾਨਮੰਦ ਹੋਣਾ ਚਾਹੀਦਾ ਸਿੱਖਾਂ ਦਾ, ਪਰ ਉਹ ਅਕਿਰਤਕਣ ਬਣ ਰਹੇ ਨੇ ਤੇ ਗੁਰੂ ਦੇ ਪਿਆਰੇ ਖਾਲਸਾ ਪੰਥ ਨੂੰ ਬ੍ਰਾਹਮਣਵਾਦੀ ਰੰਗ ਦੇ ਵਿੱਚ ਰੰਗਣ ਦੇ ਲਈ ਲੱਗੇ ਹੋਏ ਨੇ। ਖੈਰ ਇਦੋਂ ਪਹਿਲਾਂ ਕਈ ਆਏ ਤੇ ਕਈ ਗਏ। ਕਿਸੇ ਵੇਲੇ ਜਿਵੇਂ 1710 ਦੇ ਵਿੱਚ ਮੁਗਲ ਬਾਦਸ਼ਾਹ ਨੇ ਹੁਕਮ ਕੀਤਾ ਸੀ ਵੀ ਜਿੱਥੇ ਵੀ ਸਿੱਖ ਮਿਲਦਾ ਮਾਰ ਦਿਓ। ਉਦੋਂ ਇਹੀ ਸੀ ਨਾ ਵੀ ਡਰਦੇ ਆਪੇ ਮੁਸਲਮਾਨ ਬਣ ਜਾਣਗੇ। ਹੁਣ ਉਹੋ ਜਿਹਾ ਕੰਮ ਹੀ 1947 ਦੇ ਵਿੱਚ 10 ਅਕਤੂਬਰ ਨੂੰ ਸਰਕੂਲਰ ਜਾਰੀ ਕੀਤਾ ਸੀ ਵੀ ਜਿੱਥੇ ਵੀ ਸਿੱਖ ਮਿਲਦੇ ਆ ਇਹ ਜਰਾਇਮ ਪੇਸ਼ਾ ਨੇਗੇ, ਇਹਨਾਂ ਦੇ ਉੱਤੇ ਤਸ਼ੱਦਦ ਹੋਵੇ। ਜਾਂ 1984 'ਚ ਵੀ ਇੱਦਾਂ ਹੀ ਬਾਤਚੀਤ ਪਰਚੇ ਵਿੱਚ ਹੋਇਆ ਸੀਗਾ ਬਈ ਚੱਕ ਦਿਓ ਫੱਟੇ ਜੀ, ਜਿੱਥੇ ਵੀ ਅੰਮ੍ਰਿਤਧਾਰੀ ਸਿੱਖ ਮਿਲਦੇ ਆ ਮਾਰ ਦਿਓ। ਇੱਦਾਂ ਦੇ ਹੁਕਮ ਹਿੰਦੂ ਹਾਕਮ ਕਰੇ ਚਾਹੇ ਮੁਸਲਮਾਨ ਹਾਕਮ ਕਰੇ, ਉਹਦੇ ਨਾਲ ਕੋਈ ਬਾਹਲਾ ਫਰਕ ਨਹੀਂ ਪੈਂਦਾ। ਤੇ ਜਿਹੋ ਜਿਹੀ ਭਕਾਈ ਕੱਲ ਨਨਕਾਣਾ ਸਾਹਿਬ ਦੇ ਸਾਹਮਣੇ ਖੜ ਕੇ ਉਸ ਇਮਰਾਨ ਚਿਸ਼ਤੀ ਨੇ ਸਿੱਖਾਂ ਬਾਰੇ ਸਿੱਖੀ ਬਾਰੇ ਸਾਡੇ ਨਨਕਾਣਾ ਸਾਹਿਬ ਬਾਰੇ ਮਾਰੀ ਹੈ, ਉੱਦਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਵੀ ਇੱਕ ਨੇ ਭਕਾਈ ਮਾਰੀ ਹੈ। ਜਾਂ ਸਾਡੇ ਇੱਥੇ ਯੂਪੀ ਦੇ ਵਿੱਚ ਨਗਰ ਕੀਰਤਨ ਕਰਦੇ ਗੁਰਸਿੱਖਾਂ ਨੂੰ ਗ੍ਰਿਫਤਾਰ ਕੀਤਾ। ਸੋ ਇਹ ਸਾਰਾ ਜਿਹੜਾ ਹੈਗਾ ਸਾਡੇ ਲਈ ਸਾਬਕ ਦੇਣ ਵਾਲੀ ਗੱਲ ਆ ਕਿ ਸਾਡੇ ਕੋਲੇ ਆਪਦਾ ਮੁਲਕ ਨਹੀਂ ਹੈਗਾ। ਸਾਡਾ ਜੇ ਮੁਲਕ ਆਪਦਾ ਹੋਵੇ ਤਾਂ ਸਾਨੂੰ ਇਹੋ ਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਸੌਖ ਮਹਿਸੂਸ ਹੋਵੇ। ਸੋ ਅਸਲੀ ਮੁੱਦਾ ਇਹ ਹੈਗਾ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿਚਾਲੇ ਫੁੱਟਬਾਲ ਬਣੇ ਰਹਿਣ ਦੇ ਨਾਲ ਸਿੱਖ ਜਜ਼ਬਾਤਾਂ ਦਾ ਕੋਈ ਹੱਲ ਜਿਹੜਾ ਹੈਗਾ ਕੱਢਣ ਦੀ ਲੋੜ ਆ। ਉਹ ਹੱਲ ਖਾਲਿਸਤਾਨ ਦੇ ਵਿੱਚ। ਤੋਂ ਖਾਲਿਸਤਾਨ ਦੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਹੀ ਸਲੀਕੇ ਨਾਲ ਸਟ੍ਰੈਟਜੀ ਸੋਚਣ ਦੀ ਲੋੜ ਆ। ਜਿਵੇਂ ਦਾ ਕੱਲ ਭਾਣਾ ਵਾਪਰਿਆ ਉਦਾਂ ਦਾ ਭਾਣਾ ਭਾਰਤ ਵਿੱਚ ਰੋਜ਼ ਵਾਪਰਦਾ। ਔਰ ਸਾਨੂੰ ਇਉਂ ਲੱਗਣ ਲਾ ਦਿੱਤਾ ਗਿਆ ਕਿ ਪਾਕਿਸਤਾਨ ਵਿੱਚ ਜਦੋਂ ਕਿਸੇ ਮੁਸਲਮਾਨ ਨੇ ਸਿੱਖਾਂ ਨੂੰ ਕੁਝ ਕਹਿਤਾ ਉਦੋਂ ਤਾਂ ਸਾਰਾ ਭਾਰਤ ਤੁਹਾਡਾ ਬੜਾ ਹਮਾਇਤੀ ਬਣ ਜਾਂਦਾ, ਪਰ ਜਦੋਂ ਭਾਰਤ ਵਿੱਚ ਕਿਸੇ ਸਿੱਖ ਦੀ ਪੱਗ ਦਾੜੀ ਨੂੰ, ਜਿਵੇਂ ਇਸ ਸਾਲ ਦੇ ਹੀ ਜਿਹੜਾ 2019 ਲੰਘ ਕੇ ਗਿਆ 2-4 ਦਿਨ ਪਹਿਲਾਂ, ਉਦੋਂ ਸਰਬਜੀਤ ਸਿੰਘ ਨਾਂ ਦੇ ਇੱਕ ਸਿੱਖ ਨੂੰ ਦਿੱਲੀ ਦੇ ਵਿੱਚ ਜਦੋਂ ਉਹਦੀ ਬੇਅਦਬੀ ਕੀਤੀ ਗਈ ਕਕਾਰਾਂ ਦੀ, ਉਸ ਮੌਕੇ ਸਾਰਾ ਭਾਰਤ ਜਿਹੜਾ ਸੀਗਾ ਉਹ ਦੜ ਬੱਟ ਕੇ ਬੈਠਾ ਰਿਹਾ। ਸੋ ਜਿਹੜਾ ਇਹ ਚੂਜੀ ਜੇ ਬਣੇ ਹੋਇਆ ਨਾ, ਪਿਕ ਐਂਡ ਚੂਜ਼, ਇਹ ਕੰਮ ਨਹੀਂ ਚੱਲਣਾ। ਸਾਨੂੰ ਬੜੀ ਸਮਝ ਆ, ਅਸੀਂ ਬੜੇ ਸਿਆਣੇ ਕਰ ਦਿੱਤੇ ਆ ਹਾਲਾਤਾਂ ਨੇ। ਅਸੀਂ ਸਮਝਦੇ ਹਾਂ ਕਿ ਕਿਵੇਂ ਮੀਡੀਆ ਦੇ ਰਾਹੀਂ ਸਿੱਖਾਂ ਨੂੰ ਲਾਈ ਲੱਗ ਬਣਾ ਕੇ ਮੁਸਲਮਾਨਾਂ ਦੇ ਨਾਲ ਪੜ੍ਹਾ ਦੇਣ ਦੇ ਲਈ, ਜਿਹੜੀ ਟੱਕਰ ਲਵਾ ਲੈਣ ਦੇ ਲਈ ਮਿਹਨਤ ਕੀਤੀ ਜਾ ਰਹੀ ਆ। ਪਰ ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ, ਉਹਦੇ ਵਿੱਚ ਠੀਕ ਆ ਤੁਸੀਂ ਕੁਝ ਕੇਸਾਧਾਰੀ ਜਿਹੜੇ ਸਿੱਖ ਨੇ ਉਹ ਨਾਲ ਕੁਝ ਕੇਸਾਧਾਰੀ ਹਿੰਦੂ ਗੰਢ ਲਏ, ਜਾਂ ਭਾਰਤ ਦੇ ਵਿੱਚ ਜਿਹੜੇ ਤੁਹਾਡੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ ਉਹਨਾਂ ਤੇ ਤੁਹਾਡਾ ਅਸਰ ਹੋਇਆ ਹੁੰਦਾ। ਪਰ ਇਹ ਗੱਲ ਨਹੀਂ ਹੈ ਕਿ ਇਹ ਚੀਜ਼ ਪੱਕੇ ਤੌਰ ਤੇ ਇਦਾਂ ਹੀ ਰਹੂਗੀ। ਸਿੱਖ ਜਿਹੜਾ ਹੈ ਉਹ ਨਾ ਹਿੰਦੂਆਂ ਦਾ ਪੱਕਾ ਦੋਸਤ ਆ, ਨਾ ਹਿੰਦੂਆਂ ਦਾ ਪੱਕਾ ਦੁਸ਼ਮਣ, ਤੇ ਨਾ ਹੀ ਮੁਸਲਮਾਨਾਂ ਦਾ ਪੱਕਾ ਦੋਸਤ ਆ ਤੇ ਨਾ ਮੁਸਲਮਾਨਾਂ ਦਾ ਪੱਕਾ ਦੁਸ਼ਮਣ ਆ। ਜਦੋਂ ਵੀ ਕੋਈ ਧਿਰ ਸਿੱਖਾਂ ਲਈ ਫਾਇਦੇਮੰਦ ਆ ਅਸੀਂ ਉਹਦੇ ਵੱਲ ਆ, ਜਦੋਂ ਵੀ ਉਹ ਨੁਕਸਾਨਦਾਇਕ ਆ ਅਸੀਂ ਉਹਦੇ ਖਿਲਾਫ ਹਾਂ। ਸੋ ਅਸੀਂ ਲਾਈ ਲੱਗ ਬਣਨਾ ਹੁਣ ਬੰਦ ਕਰ ਦਿੱਤਾ। ਹੁਣ ਸਾਨੂੰ ਹਰ ਮਸਲੇ ਦੇ ਉੱਤੇ ਅੱਖਾਂ ਖੋਲ੍ਹ ਕੇ ਚੱਲਣ ਦੀ ਆਦਤ ਆ। ਖਾਸ ਤੌਰ ਦੇ ਉੱਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਕੱਲ ਜਦੋਂ ਨਨਕਾਣਾ ਸਾਹਿਬ ਵਾਲੀ ਘਟਨਾ ਵਾਪਰੀ ਤਾਂ ਭਾਰਤੀ ਮੀਡੀਆ ਦੇ ਮਗਰ ਲੱਗਣ ਦੀ ਬਜਾਏ ਸੋਸ਼ਲ ਮੀਡੀਆ ਤੇ ਲਿਖਿਆ ਜਾ ਰਿਹਾ ਸੀ ਵੀ ਦੇਖਿਓ ਕਿਤੇ ਰਾਹ ਦੀ ਸਾਜ਼ਿਸ਼ ਨਾ ਹੋਵੇ। ਰਾਹ ਭਾਰਤੀ ਖੁਫੀਆ ਏਜੰਸੀ ਹੈ ਜਿਹੜੀ ਬਾਹਰਲੇ ਮੁਲਕਾਂ ਦੇ ਵਿੱਚ ਸਾਜ਼ਿਸ਼ਾਂ ਰਚਦੀ ਰਚਾਉਂਦੀ ਹੈ। ਤੋ ਸਾਡੇ ਲਈ ਇੰਨਾ ਹੀ ਬੜਾ ਕਿ ਹੁਣ ਦੇ ਸਿੱਖ ਇਹੋ ਜਿਹੀਆਂ ਗੱਲਾਂ ਵੀ ਸਮਝਦੇ ਆ ਕਿ ਰਾਹ ਵਰਗੀਆਂ ਧਿਰਾਂ ਕੀ ਕਰ ਸਕਦੀਆਂ ਨੇ। ਸੋ ਜਿੱਥੇ ਅਸੀਂ ਇਮਰਾਨ ਖਾਨ ਦੀ ਸਰਕਾਰ ਤੋਂ ਇਹ ਆਸ ਕਰਦੇ ਹਾਂ ਕਿ ਉੱਥੇ ਹੁਣ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਮਿਲਣਗੀਆਂ, ਉੱਥੇ ਅਸੀਂ ਆਸ ਕਰਦੇ ਹਾਂ ਕਿ ਉਹ ਸਿੱਖ ਬੱਚੀ ਵੀ ਆਪਦੇ ਮਾਪਿਆਂ ਨੂੰ ਫੇਰ ਮਿਲੂਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।